ਸਰੋਤਿਓ, ਪ੍ਰੋਗਰਾਮ ਅੱਜ ਨੂੰ ਜੀ ਫਰਵਰੀ ਦੀ 2 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 ਦੇ ਉੱਤੇ। ਇਸ ਦੇ ਨਾਲ ਨਾਲ ਪ੍ਰੋਗਰਾਮ ਨੂੰ ਤੁਹਾਡੇ ਸਾਥ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਆ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ ਕਰੋ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ, ਬਲੇਨ, US ਤੇ ਕੈਨੇਡਾ ਬਾਰਡਰ ਦੇ ਨਜ਼ਦੀਕ। ਊੜਾ ਡੈਟ ਰਿਲੀਫ ਵਾਲੇ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਪਰਮਜੀਤ ਸਿੰਘ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਸਿਕੰਦਰ ਗਰੇਵਾਲ ਟ੍ਰੇਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਗੁਰਮੇਲ ਬਾਸੀ ਐਲਗਰੋਵ, ਇਕਬਾਲ ਜੋਹਲ, ਗੁਰਦੇਵ ਸਿੰਘ LA, ਹਰਜੀਤ ਸਿੰਘ ਲੈਥਰੋਪ, ਬਲਜਿੰਦਰ ਨਿੱਜਰ ਵੁੱਡਲੈਂਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਜਿਹੜੀ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ ਆ ਉਹ ਹਜੇ ਮੰਗਲਵਾਰ ਤੱਕ ਇਦਾਂ ਹੀ ਰਹੂਗੀ। ਤੇ ਟਿਊਜ਼ਡੇ ਤੱਕ ਕਈ ਆਫਿਸਿਸ ਜਿਹੜੇ ਫੈਡਰਲ ਗਵਰਨਮੈਂਟ ਦੇ ਆ, ਜਿਨ੍ਹਾਂ 'ਚ FCC ਦਾ ਵੀ ਆ, ਉਹ ਬੰਦ ਰਹਿਣਗੇ। ਵਾਈਲ ਜਦੋਂ ਜਿਹੜੇ ਹਾਊਸ ਮਿਨੋਰਿਟੀ ਲੀਡਰ ਹਕੀਮ ਜੈਫਰੀਜ਼ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਰਿਪਬਲਿਕਨਸ ਆ ਉਹ ਡੈਮੋਕ੍ਰੇਟਸ ਵੋਟ ਦੇ ਉੱਤੇ ਰਿਲਾਈ ਨਹੀਂ ਕਰ ਸਕਦੇ ਹੈਗੇ। ਤੇ ਜੋ ਅਸੀਂ ਡਿਸਕਸ ਕੀਤਾ ਸੀ ਖਾਸ ਕਰਕੇ ਆਈਸ ਨੂੰ ਲੈ ਕੇ, ਉਹਦੇ ਉੱਤੇ ਇਮੀਡੀਏਟਲੀ ਵਰਕਆਊਟ ਕਰਨਾ ਪੈਣਾ ਹੈਗਾ ਆ। ਸੋ ਗਵਰਨਮੈਂਟ ਜੋ ਆ ਉਹ 2 ਦਿਨ ਹਜੇ ਕਹਿੰਦੇ ਵੀ ਹੋ ਸਕਦਾ ਸ਼ਟ ਡਾਊਨ ਰਹੂ। ਜੀ ਬਿਲਕੁਲ, ਹਾਊਸ ਦੇ ਵਿੱਚ ਕਿੰਨੇ ਵੀ ਇਸ ਟਾਈਮ ਦੌੜ ਲੱਗੀ ਹੋਈ ਆ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ, ਵੀ ਕਿਸ ਤਰੀਕੇ ਦੇ ਨਾਲ ਸ਼ਟਡਾਊਨ ਜਿਹੜਾ ਉਹ ਨਾ ਹੀ ਜਿਹੜਾ ਉਹ ਹੋਵੇ। ਕਹਿੰਦੇ ਵੀ ਜਿਹੜੇ ਸਪੀਕਰ ਜੌਨਸਨ ਆ ਉਹਨਾਂ ਦੋਨੋਂ ਹੀ ਧਿਰਾਂ ਜਿਹੜੀਆਂ ਆਪੋ ਆਪਣੀਆਂ ਇਸ ਟਾਈਮ ਕਰ ਰਹੀ ਆ ਵੀ ਸਾਨੂੰ ਆਹ ਚਾਹੀਦਾ ਆ, ਇਸ ਬਿੱਲ ਦੇ ਵਿੱਚ ਸਾਨੂੰ ਆਹ ਚਾਹੀਦਾ ਹੈ। ਡੈਮੋਕ੍ਰੇਟਸ ਕਹਿ ਰਹੇ ਆ ਵੀ ਹੋਮਲੈਂਡ ਸਿਕਿਉਰਿਟੀ ਆ, DHS ਆ, ਉਸ ਦੇ ਵਿੱਚ ਫੇਰ ਬਦਲ ਤੇ ਉਸ ਦੇ ਵਿੱਚ ਤਬਦੀਲੀਆਂ ਆਉਣੀਆਂ ਚਾਹੀਦੀਆਂ ਆ। ਤੇ ਜਿਹੜਾ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹ ਇਸ ਟਾਈਮ ਫਰੰਟ ਐਂਡ ਸੈਂਟਰ ਬਣਿਆ ਹੋਇਆ ਆ ਇਸ ਪੂਰੇ ਹਾਊਸ ਜਿਹੜੀ ਗਵਰਨਮੈਂਟ ਸ਼ਟਡਾਊਨ ਨੂੰ ਜਿਹੜਾ ਉਹ ਲੈ ਕੇ। ਸੋ ਆਲਰੇਡੀ ਰਿਕਾਰਡ ਤੋੜ ਲੰਬੀ ਸ਼ਟਡਾਊਨ ਹੋ ਚੁੱਕੀ ਆ। ਪਿਛਲੇ ਸਾਲ ਦੇ ਵਿੱਚ 40-42 ਦਿਨ ਤਕਰੀਬਨ ਜਿਹੜੀ ਆ ਸਰਕਾਰ ਬੰਦ ਰਹੀ ਸੀ। ਤੇ ਇਹ ਵੀ 31 ਤਰੀਕ ਤੋਂ ਇਹ ਵੀ ਆਲਰੇਡੀ ਬੰਦ ਜਿਹੜੀ ਉਹ ਹੋ ਚੁੱਕੀ ਹੋਈ ਆ। ਸੋ ਪਾਰਸ਼ਲ ਸ਼ਟਡਾਊਨ ਇਸ ਲਈ ਜਿਹੜਾ ਉਹ ਕਹਦੇ ਆ 2 ਹਫ਼ਤੇ ਦੀ ਜਿਹੜੀ ਫੰਡਿੰਗ ਆ DHS ਨੂੰ ਦਿੱਤੀ ਹੈਗੀ, ਉਸ ਦੇ ਦਰਮਿਆਨ ਇਹਨਾਂ ਨੇ ਇਹ ਸਮਝੌਤਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ। ਜਿਹੜੇ ਰਿਪਬਲਿਕਨਸ ਆ ਉਹਨਾਂ ਦੀ ਮੰਗ ਇਹ ਆ ਵੀ ਜਿਹੜੀ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਉਹਦੇ ਵਿੱਚ ਇਹਨਾਂ ਨੂੰ ਫੰਡਿੰਗ ਜਿਹੜੀ ਉਹ ਮਿਲੇ, ਉਹਨਾਂ ਦੀ ਜਿਹੜੀ ਸਖਤੀ ਆ ਉਹ ਬਰਕਰਾਰ ਜਿਹੜੀ ਉਹ ਰਹੇ। ਸੋ ਇਮੀਗ੍ਰੇਸ਼ਨ ਕ੍ਰੈਕਡਾਊਨ ਹੀ ਇਸ ਟਾਈਮ ਮੁੱਖ ਮੁੱਦਾ ਜਿਹੜਾ ਉਹ ਬਣ ਚੁੱਕਾ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਹੋਊਗਾ। 6 ਬਿੱਲਾਂ ਦੇ ਵਿੱਚੋਂ 5 ਬਿੱਲਾਂ ਦੇ ਉੱਤੇ ਤਾਂ ਸਹਿਮਤੀ ਦੋਨਾਂ ਧਿਰਾਂ ਦੀ ਜਿਹੜੀ ਹੋ ਚੁੱਕੀ ਸੀ। ਜਿਸ ਬਿੱਲ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੀ ਸੀਗੀ ਫੰਡਿੰਗ, ਉਹ ਹਾਲ ਦੀ ਘੜੀ ਰੁਕਿਆ ਪਿਆ ਹੈਗਾ ਆ। ਸੋ ਜਿਹੜੇ ਚੱਕ ਸ਼ੂਮਰ ਆ ਉਹ ਕਹਿ ਰਹੇ ਆ ਵੀ ਸਾਨੂੰ ਇਸ ਦੇ ਵਿੱਚ ਤਬਦੀਲੀਆਂ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਤੇ ਹੁਣ ਇਹ ਦੇਖਣਾ ਹੋਊਗਾ ਵੀ ਕਿਵੇਂ ਬਣਦਾ। ਕੁਛ ਕੁ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਡੈਮੋਕ੍ਰੇਟਸ ਦਾ ਸਾਥ ਦਿੱਤਾ ਸੀ, ਜਿਸ ਕਰਕੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਫੰਡਿੰਗ ਆ ਉਹ ਵਾਲਾ ਬਿੱਲ ਜਿਹੜਾ ਉੱਥੇ ਸੈਨੇਟ ਦੇ ਵਿੱਚ ਪਾਸ ਨਹੀਂ ਸੀ ਜਿਹੜਾ ਉਹ ਹੋ ਸਕਿਆ। ਸੋ ਹੁਣ ਨੈਗੋਸ਼ੀਏਸ਼ਨਸ ਦੁਬਾਰਾ ਉਸ ਦਾ ਦੌਰ ਚੱਲਣ ਵਾਲਾ ਆ, ਉਹ ਚੱਲੇਗਾ, ਜਿਸ ਦੇ ਨਾਲ ਇੱਕ ਵਾਰੀ ਫੇਰ ਉਨੀ ਦੇਰ ਤੱਕ ਤੂੰ ਮੈਂ ਇਹਨਾਂ ਦੀ ਤੇ ਰੌਲਾ ਰੱਪਾ ਜਿਹੜਾ ਉਹ ਪੈਂਦਾ ਜਿਹੜਾ ਉਹ ਰਹੇਗਾ, ਜਿਸ ਦਰਮਿਆਨ ਸਰਕਾਰ ਜਿਹੜੀ ਉਹ ਸ਼ਟ ਡਾਊਨ ਰਹੇਗੀ। ਸੋ ਫੈਡਰਲ ਮਹਿਕਮੇ
ਸਾਰੇ ਦੇ ਸਾਰੇ ਜਿਹੜੇ ਹਰਜੋਤ ਸਿੰਘ ਜੀ ਉਹ ਬੰਦ ਜਿਹੜੇ ਉਹ ਹੋਣਗੇ। ਹਾਊਸ ਦੇ ਜਿਹੜੇ ਮਿਨੋਰਟੀ ਲੀਡਰ ਆ ਜੈਫਰੀਜ਼, ਉਹਨਾਂ ਨੇ ਸਪੀਕਰ ਜੌਨਸਨ ਦੇ ਨਾਲ ਕਾਲ ਦੇ ਦਰਮਿਆਨ ਸੈਟਰਡੇ ਨੂੰ ਜਿਹੜਾ ਉਹ ਕਿਹਾ ਸੀਗਾ, ਉਹਨਾਂ ਨੇ ਸਪਸ਼ਟ ਜਿਹੜਾ ਉਹਨਾਂ ਨੂੰ ਕਹਿ ਦਿੱਤਾ, ਕਹਿੰਦੇ ਵੀ ਡੈਮੋਕ੍ਰੇਟਸ ਮਦਦ ਅਸੀਂ ਨਹੀਂ ਕਰਾਂਗੇ ਤੁਹਾਡੀ ਰਿਪਬਲਿਕਨਸ ਦੀ, ਜੇ ਇਸ ਬਿੱਲ ਨੂੰ ਤੁਸੀਂ ਫਾਸਟ ਟਰੈਕ ਮੈਜਰ ਮੰਡੇ ਨੂੰ ਪਾਸ ਕਰਨ ਦੀ ਜਿਹੜੀ ਉਹ ਕੋਸ਼ਿਸ਼ ਤੁਸੀਂ ਜਿਹੜੇ ਉਹ ਕਰੋਗੇ। ਰਿਪਬਲਿਕਨ ਲੀਡਰ ਜਿਹੜੇ ਜੌਨਸਨ ਆ, ਉਹਨਾਂ ਨੇ ਕਹਿੰਦੇ ਵੀ ਹਾਲ ਦੀ ਘੜੀ ਅਜੇ ਕੋਈ ਫੈਸਲਾ ਨਹੀਂ ਲਿਆ ਵੀ ਕੀ ਇਸ ਨੂੰ ਫਾਸਟ ਟਰੈਕ ਪ੍ਰੋਸੈਸ ਦੇ ਵਿੱਚ ਪਾਇਆ ਜਿਹੜਾ ਹੋ ਜਾਊਗਾ। ਡੈਮੋਕ੍ਰੇਟ ਦੇ ਇੰਟਰਨਲੀ ਉਹਨਾਂ ਨੂੰ ਬੜਾ ਜਿਹੜਾ ਦਬਾਅ ਆ, ਤੇ ਉਹਨਾਂ ਦੇ ਜਿਹੜੇ ਸਪੋਰਟਰਸ ਬੜੇ ਇਹਨਾਂ ਨੂੰ ਕਹਿ ਰਹੇ ਆ ਬਾਰ-ਬਾਰ ਵੀ ਗਵਰਨਮੈਂਟ ਸ਼ਟਡਾਊਨ ਹੁੰਦੀ ਆ, ਸ਼ਟਡਾਊਨ ਜਿਹੜੀ ਉਹ ਤੁਸੀਂ ਕਰੀ ਰੱਖੋ, ਡਿਸਰਪਸ਼ਨਿਸਟ ਜਿਹੜੇ ਉਹ ਤੁਸੀਂ ਬਣ ਕੇ ਰਹੋ, ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਆਈਸ ਦੀ ਜਿਹੜੀ ਫੰਡਿੰਗ ਆ ਉਸ ਨੂੰ ਜਿਹੜਾ ਉਹ ਤੁਸੀਂ ਰੋਕੋ। ਸੋ ਇਹ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਮੁੱਦਾ ਜਿਹੜਾ ਉਹ ਇਸ ਟਾਈਮ ਚੱਲ ਚੁੱਕਾ ਹੈਗਾ ਆ। ਜਿਹੜੇ ਹਾਊਸ ਨੇ ਡੈਮੋਕ੍ਰੇਟਸ ਤੇ ਦਰਜਨਾਂ ਹੀ ਜਿਹੜੇ ਮੈਂਬਰ ਹੈਗੇ ਨੇ, ਤੇ ਉਹਨਾਂ ਨੇ ਡਿਕਲੇਅਰ ਕੀਤਾ ਵੀ ਕਹਿੰਦੇ ਵੀ ਉਹ ਅਪੋਜ਼ ਕਰਨਗੇ ਕਾਂਗਰੈਸ਼ਨਲ ਪ੍ਰੋਗਰੈਸਿਵ ਕਾਕਸ ਦੇ ਵੱਲੋਂ, ਵੀ ਉਸ ਨੂੰ ਕਹਿੰਦਾ ਵੀ ਅਸੀਂ ਅਪੋਜ਼ ਕਰਾਂਗੇ ਜੇ ਕੋਈ ਇਸ ਤਰੀਕੇ ਦੇ ਨਾਲ ਬਿੱਲ ਜਿਹੜਾ ਉਹ ਲਿਆਂਦਾ ਗਿਆ। ਇਹਦੇ ਵਿੱਚ ਰਿਪਰੈਜ਼ੈਂਟੇਟਿਵ ਟੈਕਸਸ ਦੇ ਗ੍ਰੈਗ ਸਾਸਰ ਵੀ ਜਿਹੜੇ ਉਹ ਸ਼ਾਮਲ ਹੈਗੇ ਆ। ਸੋ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਕਾਕਸ ਦੀਆਂ ਬਹੁਤ ਜ਼ਿਆਦੀਆਂ ਇਹਨਾਂ ਦੇ ਵੱਖ-ਵੱਖ ਜਿਹੜੇ ਹੈਗੇ ਆ ਕਾਕਸ ਬਣੇ ਹੋਏ, ਉਹਨਾਂ ਸਾਰਿਆਂ ਦੀਆਂ ਮੀਟਿੰਗਸ ਕਾਲਸ ਜਿਹੜੀਆਂ ਉਹ ਚੱਲਦੀਆਂ ਜਿਹੜੀਆਂ ਹੋ ਰਹੀਆਂ, ਜਿਸ ਦੇ ਵਿੱਚ ਮੈਜੋਰਟੀ ਜਿਹੜੀ ਆਪੋਜੀਸ਼ਨ ਦੀ ਧਿਰ ਆ, ਉਹਨਾਂ ਨੇ ਹਾਲ ਦੀ ਘੜੀ DHS ਦੀ ਜਿਹੜੀ ਫੰਡਿੰਗ ਦੀ ਵਿਰੋਧਤਾ ਹੀ ਮੁੱਖ ਤੌਰ ਦੇ ਉੱਤੇ ਮੋਹਰੇ ਰੱਖੀ ਜਿਹੜੀ ਉਹ ਹੈਗੀ ਆ। ਸੋ ਜਿੱਦਾਂ ਸ਼ੁਰੂਆਤ 'ਚ ਵੀ ਦੱਸਿਆ ਵੀ DHS ਦੀ ਫੰਡਿੰਗ, ਆਈਸ ਦੀ ਫੰਡਿੰਗ ਹੀ ਇਸ ਟਾਈਮ ਮੁੱਖ ਮੁੱਦਾ ਜਿਹੜਾ ਆ ਗਵਰਨਮੈਂਟ ਸ਼ਟਡਾਊਨ ਦੇ ਲਈ ਬਣ ਚੁੱਕਾ ਹੈ। ਫੰਡਿੰਗ ਪੈਕੇਜ ਜਿਹੜਾ ਆ ਉਹ ਕੱਲ ਨੂੰ ਉਹਦੇ ਤੇ ਵੋਟ ਹੋ ਸਕਦੀ ਹੈ। ਲੁਜ਼ੀਆਨਾ ਦੇ ਗਵਰਨਰ, ਲੁਜ਼ੀਆਨਾ ਦੇ ਰਿਪਬਲਿਕਨ ਸੈਨੇਟਰ ਜੌਨ ਕੈਨੇਡੀ, ਉਹਨਾਂ ਨੇ ਇਹ ਦੱਸਿਆ ਹੈਗਾ, ਕਹਿੰਦੇ ਵੀ ਅਸੀਂ ਫਿਗਰ ਆਊਟ ਕਰਾਂਗੇ ਵੀ ਕਿਸ ਤਰ੍ਹਾਂ ਗਵਰਨਮੈਂਟ ਨੂੰ ਸ਼ਟਡਾਊਨ ਹੋਣ ਤੋਂ ਬਚਾਇਆ ਜਾ ਸਕਦਾ ਹੈਗਾ। ਕਹਿੰਦੇ ਵੀ ਐਂਡ ਆਫ ਦਾ ਵੀਕ ਸੈਨੇਟ 11 ਵਿੱਚੋਂ 12 ਜਿਹੜੇ ਅਪਰੋਪਰੀਏਸ਼ਨਸ ਬਿੱਲ ਆ ਉਹਨਾਂ ਨੂੰ ਪਾਸ ਕਰ ਦਊਗੀ। ਬੰਪੀ ਰੋਡ ਹੈਗੀ ਆ, ਪਰ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲਾ ਹੈਗਾ ਇੱਕ ਬਿੱਲ, ਉਹਦੇ ਵਿੱਚ ਕਹਿੰਦੇ ਵੀ ਰਿਪਬਲਿਕਨ ਉਸੇ ਤਰ੍ਹਾਂ ਰੱਖਣਾ ਚਾਹੁੰਦੇ ਆ, ਤੇ ਜਿਹੜੇ ਡੈਮੋਕ੍ਰੇਟ ਆ ਟੋਟਲੀ ਚੇਂਜ ਕਰਨਾ ਚਾਹੁੰਦੇ ਹੈਗੇ ਆ। ਸੋ ਉਸ ਬਿੱਲ ਦੇ ਉੱਤੇ ਜੋ ਆ ਪ੍ਰੋਬਲਮ ਹੋ ਸਕਦੀ ਹੈਗੀ ਆ। ਇਸੇ ਤਰ੍ਹਾਂ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ 6 ਸਾਬਕਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਟਾਰਨੀਜ਼ ਜੋ ਆ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਆ, ਖਾਸ ਕਰਕੇ ਆਪਣੇ ਹੀ ਸਾਥੀਆਂ ਨੂੰ, ਵੀ ਜੋ ਤੁਸੀਂ ਸਰਚ ਕਰ ਰਹੇ ਹੋ ਵਿਦਆਊਟ ਵਾਰੰਟ, ਜੁਡੀਸ਼ੀਅਲ ਵਾਰੰਟ ਲੋਕਾਂ ਦੇ ਘਰਾਂ ਦੇ, ਉਹ ਟੋਟਲੀ ਰੋਂਗ ਹੈਗਾ ਆ। ਨਿਊਯਾਰਕ ਟਾਈਮਜ਼ ਨੇ ਇੱਕ op-ed ਆਰਟੀਕਲ ਲਾਇਆ, ਜਿਹਦੇ ਵਿੱਚ ਐਨ ਅਨਸਾਊਂਡ ਕਨਸਟੀਟਿਊਸ਼ਨਲ ਜਸਟੀਫਿਕੇਸ਼ਨ ਇਹਦੇ ਅੰਡਰ ਲਾਇਆ ਹੈਗਾ। ਸਟੀਵਨ ਬਨਲ, ਗਸ ਕਾਲਡਵੈਲਾ, ਆਈਵਨ ਫੋਂਗ, ਕਾਰਾ ਲਾਈਨਮ, ਜੋਨਾਥਨ ਮੇਅਰ, ਜੌਨ ਮਿਟਨਿਕ, ਇਹਨਾਂ ਜਿਹੜੇ ਇਹ ਜਨਰਲ ਕਾਉਂਸਲ ਰਹੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਇਹਨਾਂ 6 ਵੱਲੋਂ ਇਹ ਜੋ op-ed ਆਰਟੀਕਲ ਲਾਇਆ ਗਿਆ, ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਮੈਮੋ ਵਾਜ਼ ਨੈਸੈਸਰੀ ਜਿਹੜਾ ਟੂ ਸਰਕਮਵੈਂਟ ਜੋ ਡੀਪ ਸਟੇਟ ਐਕਟਰਸ ਫੈਡਰਲ ਗਵਰਨਮੈਂਟ ਦੇ ਵਿੱਚ ਕੰਮ ਕਰ ਰਹੇ ਹੈਗੇ ਆ। ਆਪਾਂ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਦੇਖੀਆਂ ਵੀ ਧੱਕੇ ਦੇ ਨਾਲ ਜੋ ਆਈਸ ਵਾਲੇ ਹੈਗੇ ਆ, ਉਹ ਕਰ ਰਹੇ ਹੈਗੇ ਆ ਬਿਨਾਂ ਜੁਡੀਸ਼ੀਅਲ ਵਾਰੰਟ ਤੋਂ ਲੋਕਾਂ ਦੀ ਜੋ ਸਰਚ ਹੈਗੀ ਆ ਜੀ। ਸਰਚ ਕਰ ਰਹੇ ਆ, ਉਹ ਸਾਰਾ ਕੁਛ ਹੀ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਦੇ ਵੱਲੋਂ ਜਿਹੜਾ ਉਹ ਇਸ ਟਾਈਮ ਕੀਤਾ ਜਿਹੜਾ ਉਹ ਜਾ ਰਿਹਾ ਆ। ਜਿੱਥੇ ਮਰਜ਼ੀ ਜਾ ਕੇ ਕਹਿੰਦੇ ਆ ਜਿਹੜੇ ਲੋਕ ਦਾਅਵਾ ਕਰ ਰਹੇ ਆ ਵੀ ਵਿਦਆਊਟ ਵਾਰੰਟ ਹੀ ਇਹਨਾਂ ਨੂੰ ਜਿਹੜਾ ਉਹ ਚੱਕਿਆ ਜਿਹੜਾ ਉਹ ਜਾ ਰਿਹਾ। 5 ਸਾਲਾਂ ਦਾ ਮੁੰਡਾ ਵੀ ਇਸ ਦੇ ਵਿੱਚ ਹੀ ਸੀਗਾ ਜਿਹੜਾ ਹਰਜੋਤ ਸਿੰਘ ਜੀ, ਲੀਅਮ ਰਾਮਸ। ਤੁਸੀਂ ਦੇਖ ਲਓ ਵੀ ਕਿੱਦਾਂ ਦੰਦਾ ਥਾਣੀ ਝੂਠ ਬੋਲਦੇ ਰਹੇ ਸਿੱਧਾ ਹੀ। ਕਹਿੰਦੇ ਵੀ ਉਹਦੇ ਪਰਿਵਾਰ ਵਾਲੇ ਉਹਨੂੰ ਰੱਖਣਾ ਨਹੀਂ ਸੀ ਚਾਹੁੰਦੇ, ਜਦ ਕਿ ਪਰਿਵਾਰ ਵਾਲੇ ਕਹਿੰਦੇ ਉੱਥੇ ਗੁਹਾਰ ਲਾਉਂਦੇ ਰਹੇ ਵੀ ਇਹਨੂੰ ਨਾ ਘੱਲੋ, ਤੇ ਕਹਿੰਦੇ ਵੀ ਅਸੀਂ ਤੇ ਇਹਦੀ ਸੁਰੱਖਿਆ ਲਈ ਇਹਨੂੰ ਆਪਣੇ ਨਾਲ ਲੈ ਕੇ ਗਏ, ਤੇ ਫਿਰ ਟੈਕਸਸ ਘੱਲਤਾ ਦੇਖੋ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਵਾਪਸ ਫਾਈਨਲੀ ਵੀਕਐਂਡ ਦੇ ਉੱਤੇ ਜਿਹੜੇ ਜੱਜ ਆ ਉਹਨਾਂ ਨੇ ਫੈਸਲਾ ਸੁਣਾਇਆ ਸੀਗਾ ਵੀ 5 ਸਾਲਾਂ ਦੇ ਨਿਆਣੇ ਨੂੰ ਵਾਪਸ ਉਹਦੇ ਜਿਹੜੇ ਉਹ ਘਰੇ ਜਿਹੜਾ ਛੱਡੋ, ਉਹਦੇ ਪਿਓ ਨੂੰ
ਤੇ ਉਹਦੇ ਬੱਚੇ ਨੂੰ, ਉਹ ਜਿਹੜਾ 5 ਸਾਲਾਂ ਦਾ ਮੁੰਡਾ ਸੀ, ਉਸ ਨੂੰ ਹੁਣ ਫੈਡਰਲ ਕਸਟਡੀ ਚੋਂ ਰਿਲੀਜ਼ ਜਿਹੜਾ ਉਹ ਕਰ ਦਿੱਤਾ ਗਿਆ। ਇਕਵਾਡੋਰੀਅਨ ਮੂਲ ਦਾ ਹੈ ਇਹ ਜਿਹੜਾ 5 ਸਾਲ ਦਾ ਜਿਹੜਾ ਬੱਚਾ ਲਿਆਮ ਕੋਨੇਹੋ ਰਾਮੋਸ, ਤੇ ਕਹਿੰਦੇ ਵੀ ਹੁਣ ਮਿਨਿਆਪੋਲਿਸ ਦੇ ਵਿੱਚ 1 ਹਫ਼ਤੇ ਇਮੀਗ੍ਰੇਸ਼ਨ ਫੈਸਿਲਿਟੀ ਟੈਕਸਸ 'ਚ ਰਹਿਣ ਤੋਂ ਬਾਅਦ 'ਚ ਵਾਪਸ ਜਿਹੜੇ ਉਹ ਆਏ ਆ। ਮੁਲਕ ਭਰ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਵਿਵਾਦ ਹੋਇਆ ਸੀ, ਲੋਕਾਂ ਨੇ ਬਹੁਤ ਇਸ ਚੀਜ਼ ਦਾ ਬੁਰਾ ਜਿਹੜਾ ਉਹ ਮਨਾਇਆ ਸੀ, ਤੇ ਇਸ ਦੇ ਉਲਟ ਆਵਾਜ਼ ਜਿਹੜੀ ਉੱਠਦੀ ਰਹੀ ਆ, ਤੇ ਕਹਿੰਦੇ ਵੀ ਜੱਜ ਨੇ ਆਰਡਰ ਕੀਤਾ ਵੀ ਇਸ ਨੂੰ ਫੈਡਰਲ ਇਮੀਗ੍ਰੇਸ਼ਨ ਕਸਟਡੀ ਦੇ ਵਿੱਚੋਂ ਰਿਲੀਜ਼ ਕਰ ਦਿੱਤਾ ਜਿਹੜਾ ਉਹ ਜਾਵੇ। ਜਿਹੜੇ ਪਰਿਵਾਰ ਦੇ ਲਾਇਰ ਆ, ਉਹਨਾਂ ਨੇ ਹੁਣ ਸਟੇਟਮੈਂਟ ਜਾਰੀ ਕਰਦੇ ਹੋਏ ਦੱਸਿਆ, ਕਹਿੰਦੇ ਵੀ ਅਸੀਂ ਖੁਸ਼ੀ ਦੇ ਨਾਲ ਦੱਸ ਰਹੇ ਆ ਵੀ ਇਹ ਹੁਣ ਪਰਿਵਾਰ ਇਕੱਠੇ ਜਿਹੜਾ ਉਹ ਹੋ ਚੁੱਕਾ ਆ, ਤੇ ਹੋਪਫੁਲੀ ਕਿਸੇ ਤਰੀਕੇ ਦੀ ਕੋਈ ਸ਼ਾਂਤੀ, ਕੋਈ ਪੀਸ ਆ ਇਸ ਟਰੋਮੈਟਿਕ ਆਰਡੀਅਲ ਦੇ ਵਿੱਚੋਂ ਉਹਨਾਂ ਨੂੰ ਲੱਭ ਜਿਹੜੀ ਉਹ ਸਕੇ। ਸੋ ਉਹਨਾਂ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਬਰਫ਼ਬਾਰੀ ਜਿਹੜੀ ਹੋ ਰਹੀ ਸੀ, ਜਦ ਇਹ 5 ਸਾਲਾਂ ਦਾ ਮੁੰਡਾ ਤੇ ਉਹਦਾ ਪਿਓ ਆ, ਉਸ ਨੂੰ ਜਿਹੜਾ ਉਹ ਡਿਟੈਂਸ਼ਨ ਦੇ ਵਿੱਚ ਇਹਨਾਂ ਨੇ ਚੱਕ ਲਿਆ ਸੀਗਾ, ਤੇ 1300 ਮੀਲ ਇਹਨਾਂ ਦੇ ਮੇਨ ਘਰ ਤੋਂ ਦੂਰ ਉਸ ਫੈਸਿਲਿਟੀ ਦੇ ਵਿੱਚ ਰੱਖਿਆ ਗਿਆ ਸੀ। ਡਿਲੀ ਫੈਮਿਲੀ ਡਿਟੈਂਸ਼ਨ ਸੈਂਟਰ ਸਾਊਥ ਟੈਕਸਸ ਦੇ ਵਿੱਚ ਜਿਹੜਾ ਉਹ ਸੀਗਾ। ਸੋ ਨਿਆਣੇ ਨੇ ਉਹ ਟੋਪੀ ਜੀ ਜਿਹੜੀ ਪਾਈ ਹੋਈ ਸੀ, ਉਸਦਾ ਬਸਤਾ ਪਾਇਆ ਹੋਇਆ ਸੀਗਾ, ਉਸਨੇ ਲੋਕਾਂ ਨੂੰ ਕਾਫੀ ਜ਼ਿਆਦਾ ਭਾਵੁਕ ਜਿਹੜਾ ਉਹ ਕੀਤਾ। ਇੱਕ ਹਿਸਾਬ ਦੇ ਨਾਲ ਆਵਾਜ਼ ਚੱਕਣ ਦੇ ਲਈ ਲੋਕਾਂ ਨੂੰ ਉਸ ਤਸਵੀਰ ਨੇ, ਉਸ ਵੀਡੀਓਜ਼ ਨੇ ਜਿਹੜਾ ਉਹ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਕੀਤਾ ਆ। ਸੋ ਪਰਿਵਾਰ ਕਹਿੰਦੇ ਵੀ ਲੀਗਲੀ ਐਂਟਰ ਹੋਇਆ ਸੀ ਅਸਾਈਲਮ ਦੇ ਲਈ, ਉਹਨਾਂ ਨੇ ਅਰਾਈਵਲ ਦੇ ਉੱਤੇ ਅਪਲਾਈ ਕੀਤਾ ਸੀ। ਇਹ ਉਹਨਾਂ ਦਾ ਅਟਰਨੀ ਜਿਹੜਾ ਉਹ ਆਖ ਰਿਹਾ, ਕਹਿੰਦੇ ਵੀ ਜਿਹੜੇ ਵੀ ਐਸਟੈਬਲਿਸ਼ਡ ਪ੍ਰੋਟੋਕਾਲ ਸੀਗੇ ਅਸਾਈਲਮ ਨੂੰ ਕਲੇਮ ਕਰਨ ਦੇ ਲਈ, ਉਹ ਉਹਨਾਂ ਨੇ ਪੂਰੀ ਤਰ੍ਹਾਂ ਪਰਸਿਊ ਕੀਤੇ। ਕੋਈ ਸੇਫਟੀ ਜਾਂ ਕੋਈ ਜਿਹੜਾ ਫਲਾਈਟ ਰਿਸਕ ਸੀਗਾ ਨਹੀਂ, ਤੇ ਕਹਿੰਦੇ ਪਰ ਫਿਰ ਵੀ ਇਹਨਾਂ ਨੂੰ ਡਿਟੇਨ ਜਿਹੜਾ ਉਹ ਕਰ ਲਿਆ ਗਿਆ ਸੀ। ਇਸ ਪੂਰੇ ਇਮੀਗ੍ਰੇਸ਼ਨ ਦੇ ਕ੍ਰੈਕਡਾਊਨ ਦੇ ਮਾਮਲੇ 'ਚ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਸ਼ੁਰੂਆਤ ਦੇ ਵਿੱਚ ਇਹ ਗੱਲ ਕੀਤੀ ਵੀ ਵਿਦਆਊਟ ਵਾਰੰਟ ਵਾਲਾ ਆ, ਸੋ ਡਿਊ ਪ੍ਰੋਸੈਸ ਦਾ ਰੌਲਾ ਸਭ ਤੋਂ ਜ਼ਿਆਦਾ ਜਿਹੜਾ ਇਸ ਟਾਈਮ ਪੈ ਰਿਹਾ ਆ। ਇਹ ਕੋਈ ਨਵੀਂ ਚੀਜ਼ ਤੇ ਹੈ ਨਹੀਂ ਵੀ ਅਮਰੀਕਾ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਡਿਟੇਨ ਕਰਨਾ ਤੇ ਜਾਂ ਫਿਰ ਉਹਨਾਂ ਨੂੰ ਡਿਪੋਰਟ ਕਰਨਾ, ਉਹ ਪਹਿਲਾਂ ਵੀ ਹੁੰਦਾ ਰਿਹਾ, ਪਰ ਲੋਕਾਂ ਨੂੰ ਡਿਊ ਪ੍ਰੋਸੈਸ ਕਹਿੰਦੇ ਵੀ ਮਿਲਦਾ ਰਿਹਾ ਆ, ਤੇ ਨੋ ਡਾਊਟ ਉਹਦੇ ਵਿੱਚ ਢਿੱਲ ਜਿਹੜੀ ਉਹ ਰਹੀ ਹੋਊਗੀ। ਪਰ ਇਹਨਾਂ ਨੇ ਹੁਣ ਸਖਤੀ ਇੰਨੀ ਕੁ ਜ਼ਿਆਦਾ ਕੀਤੀ ਵੀ ਜਿਹੜੇ ਤੁਹਾਡੇ ਸੰਵਿਧਾਨਿਕ ਹੱਕ ਨੇ, ਉਹ ਉਹਨਾਂ ਨੂੰ ਹੀ ਮਧੋਲਣਾ ਜਦੋਂ ਸ਼ੁਰੂ ਹੋ ਜਾਂਦਾ, ਤੇ ਫਿਰ ਜਿਹੜੀ ਦਿੱਕਤ ਆ ਉਹ ਲੋਕਾਂ ਨੂੰ ਇਸ ਕਰਕੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਡਿਊ ਪ੍ਰੋਸੈਸ ਦਾ ਜਿਹੜਾ ਇਸ ਟਾਈਮ ਇਸ ਪੂਰੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਉਹ ਵੀ ਜਿਹੜਾ ਰੌਲਾ ਆ ਇਸ ਦੇ ਦਰਮਿਆਨ ਕਾਫੀ ਜ਼ਿਆਦਾ ਚੱਲ ਰਿਹਾ ਆ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਸੋਚ ਰਿਹਾ ਆ ਵੀ ਇਸ ਰਿਲੀਜ਼ ਦੇ ਉਲਟ ਜੋ ਅਦਾਲਤ ਨੇ ਇਹ 5 ਸਾਲ ਦੇ ਬੱਚੇ ਤੇ ਉਹਦੇ ਪਿਓ ਨੂੰ ਰਿਲੀਜ਼ ਕੀਤਾ, ਵੀ ਉਹਦੇ ਉਲਟ ਜਿਹੜੀ ਅਪੀਲ ਆ ਉਤਲੀ ਅਦਾਲਤ ਦੇ ਵਿੱਚ ਲਗਾ ਸਕਦੇ। ਜੱਜ ਨੇ ਜੋ ਡਿਸੀਜਨ ਲਿਆ ਆ ਇਸ ਮੁੰਡੇ ਤੇ ਉਹਦੇ ਬਾਪ ਦੇ ਹੱਕ ਦੇ ਵਿੱਚ, ਬੜਾ ਕਹਿੰਦੇ ਸਖਤ ਡਿਸੀਜਨ ਲਿਆ ਆ। ਉਹਦੇ ਵਿੱਚ ਉਹਨਾਂ ਨੇ ਕਾਫੀ ਰੈਫਰੈਂਸ ਵੀ ਦਿੱਤਾ ਹੈ। ਕਹਿੰਦੇ ਵੀ ਜੋ ਜੱਜ ਵਾਇਰੀ ਹੈਗੇ ਆ, ਉਹਨਾਂ ਨੇ ਕਿਹਾ ਵੀ ਜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇਗਨੋਰੈਂਟ ਹੈਗਾ ਆ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦਾ। ਕਹਿੰਦਾ ਵੀ ਅਮਰੀਕਨ ਜਿਹੜੇ ਆ ਅੱਜ ਉਸ ਤਰ੍ਹਾਂ ਦੀ ਹੀ ਗੱਲ ਜਿਹੜੀ ਆ ਸੁਣ ਰਹੇ ਹੈਗੇ ਆ ਜੋ ਥਾਮਸ ਜੈਫਰਸਨ ਦੇ ਵੇਲੇ 1776 ਦੇ ਵਿੱਚ ਸੀ, ਗ੍ਰੀਵੀਅੰਸਸ ਅਗੇਂਸਟ ਇਹ ਵੁੱਡ ਵੀ ਆਥੋਰੀਟੇਰੀਅਨ ਕਿੰਗ। ਸੋ ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਜਿਹੜਾ ਰਾਜਾ ਬਣਨ ਵਾਲੀ ਜਿਹੜੀ ਗੱਲ ਆ, ਉਦਾਂ ਦੀਆਂ ਜਿਹੜੀਆਂ ਹਾਲਤ ਆ ਉਹ ਚੱਲ ਰਹੇ ਹੈਗੇ ਆ। ਉਹਨੇ ਕਿਹਾ ਵੀ ਜਦ ਕੇਸ ਪੋਲੀਟੀਕਲ ਅਸਾਈਲਮ ਹੈਗਾ ਆ, ਤੇ ਕਿਉਂ ਜਿਹੜੇ ਆ ਲੋਕਾਂ ਨੂੰ ਉਹ ਅਰੈਸਟ ਕਰ ਰਹੇ ਹੈਗੇ ਆ। ਕਹਿੰਦੇ ਭਈ ਡੋਮੈਸਟਿਕ ਇੰਸੁਰੈਕਸ਼ਨ ਕਹਿ ਰਹੇ ਆ ਉਹਨਾਂ ਨੂੰ, ਹਨਾ, ਆਰਮਡ ਟਰੂਪਸ ਭੇਜ ਰਹੇ ਹੈਗੇ ਆ। ਕਹਿੰਦੇ ਭਈ ਹੀ ਹੈਜ਼ ਕੈਪਟ ਅਮੰਗ ਅਸ ਇਨ ਟਾਈਮਸ ਆਫ ਪੀਸ ਸਟੈਂਡਿੰਗ ਆਰਮੀਜ਼ ਵਿਦਆਊਟ ਕੰਸੈਂਟ ਆਫ ਲੈਜਿਸਲੇਚਰ। ਤੇ ਕਹਿੰਦੇ ਭਈ ਸਵਾਰਮਸ ਆਫ ਆਫੀਸਰਸ ਉਹਨਾਂ ਨੇ ਭੇਜੇ ਆ ਹਰਾਸ ਕਰਨ ਦੇ ਲਈ ਪੀਪਲ। ਇਹ ਜੋ ਓਪੀਨੀਅਨ ਆ ਨਾ ਜੱਜ ਦਾ, ਉਸ ਜੱਜ ਨੇ ਓਪੀਨੀਅਨ 'ਚ ਇਹ ਸਾਰੀਆਂ ਚੀਜ਼ਾਂ ਲਿਖੀਆਂ ਆ। ਇਸ ਜੋ 5 ਸਾਲਾਂ ਦਾ ਬੱਚਾ ਸੀ ਉਹਦੇ ਕੇਸ ਦੇ ਸੰਬੰਧ ਦੇ ਵਿੱਚ, ਐਡਰੀਅਨ ਕਨੇਹੋ ਆਰੀਅਸ ਵਰਸਸ ਕ੍ਰਿਸਟੀ ਨੋਏਮ, ਜੋ ਆਪਣੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਹੈਗੀ ਆ ਜਿਹੜੀ ਇਹਨਾਂ ਨੇ। ਸੋ ਉਹਨੇ ਕਿਹਾ ਵੀ ਇਹ ਤਾਂ ਬਹੁਤ ਮਾੜੀ ਗੱਲ ਜਿਹੜੀ ਚੱਲ ਰਹੀ ਹੈਗੀ ਆ। ਸੋ ਕਾਫੀ ਡਿਸੀਜਨ ਜਿਹੜਾ ਆ ਸਖਤ ਦਿੱਤਾ ਹੈਗਾ ਆ ਫਰੈਡ ਵਾਇਰੀ ਜੋ ਯੂਨਾਈਟਿਡ ਸਟੇਟ ਦੇ ਡਿਸਟ੍ਰਿਕਟ ਜੱਜ ਹੈਗੇ ਆ। ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਨਾ
ਪਤਾ ਨਹੀਂ ਲੋਕ ਕਿਹੜੇ ਪੱਥਰ ਦੇ ਹੇਠਾਂ ਕਈ ਵਾਰੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ। ਇਹ ਭਾਸ਼ਾ ਜਿਹੜੀ ਸਰਕਾਰ ਆ ਕਈ ਵਾਰੀ ਇਦਾਂ ਦੀ ਵਰਤਦੀ ਆ ਵੀ ਤੁਹਾਨੂੰ ਇਦਾਂ ਲੱਗਦਾ ਵੀ ਨਹੀਂ ਸਾਰਾ ਕੰਮ ਜਿਹੜਾ ਉਹ ਸੈੱਟ ਜਿਹੜਾ ਉਹ ਚੱਲ ਰਿਹਾ ਆ। ਇੱਥੇ ਸ਼ਬਦ ਵਰਤਿਆ ਜਾਂਦਾ ਅਕਸਰ ਐਡਮਿਨਿਸਟ੍ਰੇਟਿਵ ਵਾਰੰਟਸ, ਜਿਹੜਾ ਇਹ ਤੁਹਾਡੇ ਡਿਊ ਪ੍ਰੋਸੈਸ ਨੂੰ ਛਿੱਕੇ ਟੰਗਣ ਵਾਲੀ ਗੱਲ ਆ ਨਾ, ਉਹਦੇ ਲਈ ਇਹ ਸਰਕਾਰ ਨੇ ਜਿਹੜਾ ਸ਼ਬਦ ਵਰਤ ਰਹੇ ਆ ਐਡਮਿਨਿਸਟ੍ਰੇਟਿਵ ਵਾਰੰਟਸ। ਸੁਣਨ ਨੂੰ ਇਦਾਂ ਲੱਗਦਾ ਵੀ ਹਾਂ ਯਾਰ ਇਹ ਤਾਂ ਵਾਰੰਟ ਆ, ਇਹ ਤਾਂ ਜੱਜ ਨੇ ਸਾਈਨ ਕੀਤਾ ਹੋਣਾ, ਪਰ ਐਡਮਿਨਿਸਟ੍ਰੇਟਿਵ ਵਾਰੰਟ ਕੀ ਹੈ? ਡੀਐਚਐਸ ਦੇ ਆਪ ਹੀ ਇੰਟਰਨਲੀ ਕੋਈ ਵੀ ਵਾਰੰਟ ਦੇ ਉੱਤੇ ਕਾਗਜ਼ ਦੇ ਉੱਤੇ ਲਿਖ ਕੇ ਸਾਈਨ ਕਰ ਦਿਓ, ਹਾਂਜੀ ਜੀ ਜਾ ਕੇ ਬੰਦਾ ਚੱਕ ਲਓ ਤੇ ਜਾ ਕੇ ਜਾਂ ਇੱਥੇ ਛਾਪਾਮਾਰੀ ਕਰ ਸਕਦੇ ਹੋ। ਅਸਲ ਦੇ ਵਿੱਚ ਜੁਡੀਸ਼ਰੀ ਦੇ ਵਿੱਚੋਂ ਕਿਸੇ ਜੱਜ ਦੇ ਸਾਈਨ ਨਹੀਂ ਹੁੰਦੇ ਉਹਦੇ ਤੇ। ਜਿਹੜਾ ਅਮਰੀਕਾ ਦੇ ਡਿਊ ਪ੍ਰੋਸੈਸ ਦੇ ਮੁਤਾਬਕ ਜੇ ਤੁਹਾਡਾ ਸਰਚ ਐਂਡ ਸੀਜ਼ਰ ਜੇ ਕੋਈ ਹੋਣਾ ਆ ਤੇ ਉਹਦੇ ਲਈ ਜੱਜ ਦੇ ਕੋਲੋਂ ਜਿਹੜਾ ਵਾਰੰਟ ਦੇ ਉੱਤੇ ਸਾਈਨ ਹੋਣੇ ਚਾਹੀਦੇ ਆ। ਇਹ ਖੁਦ ਹੀ ਵਕੀਲ, ਖੁਦ ਹੀ ਜੱਜ ਬਣ ਕੇ, ਖੁਦ ਹੀ ਖਾਲੀ ਕਾਗਜ਼ ਦੇ ਉੱਤੇ ਲਿਖ ਕੇ ਤੇ ਸਾਈਨ ਮਾਰ ਕੇ ਕਹਿ ਦਿੰਦੇ ਆ ਜੀ ਇਹ ਤਾਂ ਐਡਮਿਨਿਸਟ੍ਰੇਟਿਵ ਵਾਰੰਟ ਜਿਹੜੇ ਉਹ ਹੈਗੇ ਆ। ਸੋ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਹ ਲੱਗਦਾ ਵੀ ਹਾਂ ਇਹ ਕੰਮ ਬਹੁਤ ਵਧੀਆ ਜਿਹੜਾ ਉਹ ਚੱਲ ਰਿਹਾ ਨਾ, ਜਿਸ ਦਿਨ ਤੁਸੀਂ ਇਸ ਤੇ ਡਿੱਕੇ ਚ ਆਉਣਾ, ਜਿਸ ਦਿਨ ਤੁਹਾਡੇ ਉੱਤੇ ਐਡਮਿਨਿਸਟ੍ਰੇਟਿਵ ਵਾਰੰਟ ਤੇ ਆਉਣਾ, ਉਹਦੇ ਨਾਲ ਫਿਰ ਕਰਨ ਵਾਲਾ ਕੋਈ ਬਚਦਾ ਨਹੀਂ ਹੁੰਦਾ। ਸੋ ਇਹ ਜਿਹੜੀ ਚੀਜ਼ ਗਲਤ ਆ ਉਹਨੂੰ ਗਲਤ ਕਹਿਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਕਿਸੇ ਹੋਰ ਦਾ ਹੱਕ ਖੋਹਦਾ ਹੋਇਆ ਉਸ ਨੂੰ ਓਕੇ ਕਹਿ ਰਹੇ ਹੁੰਦੇ ਆ ਤੇ ਇੱਕ ਦਿਨ ਤੁਹਾਡੇ ਵੀ ਜਿਹੜੇ ਹੱਕ ਆ, ਤੁਹਾਡੇ ਵੀ ਜਿਹੜੇ ਰਾਈਟ ਆ, ਉਹਨਾਂ ਨੂੰ ਵੀ ਛਿੱਕੇ ਜਿਹੜਾ ਉਹ ਟੰਗਿਆ ਜਾਂਦਾ ਹੁੰਦਾ ਆ। ਸੋ ਇਹ ਨਹੀਂ ਕਹਿੰਦਾ ਕੋਈ ਵੀ ਕ੍ਰਿਮੀਨਲ ਨੂੰ ਨਾ ਚੱਕੋ। ਜਿਹੜਾ ਡਿਊ ਪ੍ਰੋਸੈਸ ਆ, ਜਿਹੜਾ ਪ੍ਰੋਪਰ ਪ੍ਰੋਸੈਸ ਆ, ਉਸ ਦੀ ਪਾਲਣਾ ਕਰਦੇ ਹੋਏ ਜਿਹੜਾ ਤੁਹਾਨੂੰ ਕਰਨਾ ਪੈਣਾ, ਕਿਉਂਕਿ ਅਦਰਵਾਈਜ਼ ਫਿਰ ਇੱਕ ਅਮਰੀਕਨ ਸਿਸਟਮ ਦੇ ਵਿੱਚ ਤੇ ਇੱਕ ਥਰਡ ਵਰਲਡ ਕੰਟਰੀ ਦੇ ਸਿਸਟਮ ਦੇ ਵਿੱਚ ਫਰਕ ਜਿਹੜਾ ਉਹ ਕੋਈ ਨਹੀਂ ਰਹਿ ਜਾਂਦਾ ਵੀ ਹਾਂ ਵੀ ਜਿੱਦੋਂ ਮਰਜ਼ੀ ਜਿੱਦਾਂ ਮਰਜ਼ੀ ਜਿਹੜਾ ਉਹ ਚੁੱਕ ਲਓ। ਆਪਾਂ ਪੰਜਾਬ ਦੀਆਂ ਗੱਲਾਂ ਸੁਣਦੇ ਆ, ਭਾਰਤ ਦੇ ਵਿੱਚ ਦੇਖਦੇ ਹੀ ਆ ਵੀ ਕੀ ਕੁਛ ਜਿਹੜਾ ਉਹ ਹੁੰਦਾ ਆ, ਤੇ ਜੇ ਉਹੀ ਤਰਜ਼ ਦੇ ਉੱਤੇ ਇੱਥੇ ਸਾਰਾ ਕੁਝ ਵੀ ਜਿਹੜਾ ਚੰਗਾ ਨਹੀਂ ਲੱਗਦਾ ਉਹਨੂੰ ਚੱਕ ਲਓ, ਜਿਹੜਾ ਕੋਈ ਰਿਪੋਰਟਿੰਗ ਕਰਦਾ ਉਹਨੂੰ ਅੰਦਰ ਕਰ ਦੋ ਤੇ ਹਾਂ ਜੀ ਅਸੀਂ ਤਾਂ ਆਪਣਾ ਕੋਟਾ ਪੂਰਾ ਕਰਨਾ ਆ ਤੇ ਉਹ ਨੰਬਰਾਂ ਨੂੰ ਪੂਰਾ ਕਰਨ ਦੇ ਲਈ ਇਹ ਐਡਮਿਨਿਸਟ੍ਰੇਟਿਵ ਵਾਰੰਟ ਵਾਲਾ ਸ਼ਬਦ ਵਰਤ ਕੇ ਤੇ ਧੱਕਾ ਜਿਹੜਾ ਉਹ ਚਲਾਈ ਚੱਲੋ। ਸੋ ਕਈ ਲੋਕ ਦੇਖਣ ਨੂੰ ਉੱਤੋਂ ਤੋਂ ਲੱਗਦਾ ਵੀ ਹਾਂ ਜੀ ਬੜੀ ਵਧੀਆ ਜਿਹੜੀ ਇਹ ਗੱਲ ਕਰ ਰਹੇ ਆ, ਪਰ ਅੰਦਰ ਖਾਤੇ ਇਹ ਜਿਹੜੀਆਂ ਚੋਰ ਮੋਹਰੀਆਂ ਦਾ ਤੇ ਲੈਂਗੁਏਜ ਦਾ ਸਹਾਰਾ ਲੈ ਕੇ ਤੁਹਾਨੂੰ ਜ਼ਰੂਰ ਅੱਖਾਂ ਦੇ ਵਿੱਚ ਘੱਟਾ ਜਿਹੜਾ ਇਸ ਦੇ ਜ਼ਰੀਏ ਪਾਇਆ ਜਾ ਰਿਹਾ ਹੁੰਦਾ ਆ। ਸੋ ਬਹੁਤ ਧਿਆਨ ਦੇ ਨਾਲ ਦੇਖਣਾ ਪੈਂਦਾ ਹੈ ਵੀ ਕੀ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਹੁੰਦਾ ਹੈ। ਅਗਲੀ ਬ੍ਰੇਕਿੰਗ ਨਿਊਜ਼ ਆ ਰਹੀ ਆ ਵੀ ਯੂਐਸ ਤੇ ਇੰਡੀਆ ਨੇ ਟ੍ਰੇਡ ਡੀਲ ਜਿਹੜੀ ਆ ਉਹਦੇ ਤੇ ਐਗਰੀ ਕਰ ਗਏ ਹੈਗੇ ਆ। ਸੋ ਯੂਐਸ ਟੈਰਿਫਸ ਨੂੰ ਹੁਣ ਘਟਾਊਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਨੇ ਕੁਝ ਮਿੰਟ ਪਹਿਲਾਂ ਹੀ ਗੱਲ ਕੀਤੀ ਆ ਵੀ ਮੇਰੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਦੇ ਨਾਲ ਆਲਰੇਡੀ ਗੱਲਬਾਤ ਹੋ ਚੁੱਕੀ ਹੈਗੀ ਆ। ਹੁਣ ਇੰਡੀਆ ਵਾਲੇ ਰਸ਼ੀਆ ਦਾ ਆਇਲ ਜਿਹੜਾ ਖਰੀਦਣਾ ਉਹ ਬੰਦ ਕਰ ਦੇਣਗੇ ਤੇ ਯੂਐਸ ਤੋਂ ਉਹ ਖਰੀਦਣਗੇ ਪੋਟੈਂਸ਼ੀਅਲੀ ਵੈਨਜ਼ੂਏਲਾ। ਤੇ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਦੋਸਤੀ ਤੇ ਰਿਸਪੈਕਟ ਹੈਗੀ ਆ ਪ੍ਰਾਈਮ ਮਿਨਿਸਟਰ ਮੋਦੀ ਦੇ ਲਈ ਬਹੁਤ ਆ ਤੇ ਉਹਨਾਂ ਦੀ ਰਿਕੁਐਸਟ ਦੇ ਉੱਤੇ ਤੇ ਜਿਹੜਾ ਟ੍ਰੇਡ ਡੀਲ ਆ ਯੂਐਸ ਤੇ ਇੰਡੀਆ ਦੇ ਵਿੱਚ ਆਲਰੇਡੀ ਹੋ ਚੁੱਕੀ ਆ ਤੇ ਯੂਐਸ ਹੁਣ ਰੈਸੀਪ੍ਰੋਕਲ ਜਿਹੜਾ ਟੈਰਿਫ ਆ ਉਹ 25% ਤੋਂ ਘਟਾ ਕੇ 18% ਕਰ ਦਊਗਾ। ਟਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਵੀ ਇਹ ਪਾਇਆ ਆ ਵੀ ਮੇਰੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈਗੀ। ਇਹ ਰੋਇਟਰਸ ਰਿਪੋਰਟ ਕਰ ਰਿਹਾ ਹੈਗਾ। ਕਹਿੰਦੇ ਵੀ ਮੋਦੀ ਹੁਣਾਂ ਨੇ ਇਹ ਕਿਹਾ ਵੀ $500 ਬਿਲੀਅਨ ਵਰਥ ਦੀ ਜਿਹੜੀ ਯੂਐਸ એનર્ਜੀ, ਟੈਕਨੋਲੋਜੀ, ਐਗਰੀਕਲਚਰ ਤੇ ਹੋਰ ਪ੍ਰੋਡਕਟਸ ਉਹ ਅਮਰੀਕਾ ਤੋਂ ਖਰੀਦਣਗੇ। ਸੋ ਜਿਹੜੇ ਐਗਰੀਕਲਚਰ ਦੇ ਉੱਤੇ ਅਮਰੀਕਾ ਵਾਲੇ ਜ਼ੋਰ ਪਾ ਰਹੇ ਸੀ, ਸੋ ਇਹਦੇ ਵਿੱਚ ਲਿਖਿਆ ਗਿਆ ਆ ਵੀ ਹੁਣ ਐਗਰੀਕਲਚਰ, ਟੈਕਨੋਲੋਜੀ, એનર્ਜੀ ਤੇ ਹੋਰ ਪ੍ਰੋਡਕਟਸ ਅਮਰੀਕਾ ਤੋਂ $500 ਬਿਲੀਅਨ ਦੇ ਭਾਰਤ ਖਰੀਦੂਗਾ। ਜੀ ਬਿਲਕੁਲ। ਸੋ ਭਾਰਤ ਤੇ ਅਮਰੀਕਾ ਦੀ ਟ੍ਰੇਡ ਡੀਲ ਜਿਹੜੀ ਆ ਉਹ ਹੋ ਚੁੱਕੀ ਆ। ਸੋ ਬਹੁਤ ਚਿਰ ਤੋਂ ਜਿਹੜਾ ਹਰਜੋਤ ਸਿੰਘ ਜੀ ਇਹ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਟਰੰਪ ਹੁਣਾਂ ਨੇ ਖੁਦ ਜਿਹੜਾ ਇਸ ਦੇ ਵਿੱਚ ਪੋਸਟ ਕਰਕੇ ਜਿਹੜਾ ਉਹ ਦੱਸਿਆ ਆ। ਸੋ ਜਿੱਦਾਂ ਤੁਸੀਂ ਦੱਸਿਆ 25 ਤੋਂ 18% ਘਟਾ ਕੇ ਭਾਰਤ ਦੇ ਸਮਾਨ ਦੇ ਉੱਤੇ ਟੈਰਿਫ ਜਿਹੜੇ ਉਹ ਰਿਡਿਊਸ ਹੋਣਗੇ। ਓਵਰਆਲ ਜੇ ਦੇਖਿਆ ਜਾਵੇ ਇਹ ਜਿਹੜਾ ਖੇਮਾ ਆ ਮੁਲਕ ਅਮਰੀਕਾ ਦੇ ਉਲਟ ਟਰੰਪ ਹੁਣਾਂ ਦੀਆਂ ਪਾਲਿਸੀਜ਼ ਦੇ ਚੱਲਦਿਆਂ ਚਾਈਨਾ ਫਰੰਟ ਐਂਡ ਸੈਂਟਰ ਜਿਹੜਾ ਇਸ ਦੇ ਵਿੱਚ ਬਣਦਾ ਜਾ ਰਿਹਾ ਸੀਗਾ, ਉਹ ਮੁੱਖ ਸੂਤਰਧਾਰ ਜਿਹੜਾ ਉਹ ਹੋ ਗਿਆ ਸੀ। ਸਾਰੇ ਜਾਣੇ ਜਿੱਦਾਂ ਗੁੜ ਦੇ ਉੱਤੇ ਮੱਖੀ ਬਹਿੰਦੀ ਆ, ਸੋ ਚਾਈਨਾ ਗੁੜ ਦਾ ਕੰਮ ਜਿਹੜਾ ਉਹ ਕਰ ਰਿਹਾ ਸੀਗਾ ਤੇ ਬਾਕੀ ਸਾਰੇ ਮੁਲਕ ਉਹਦੇ ਇਰਦ ਗਿਰਦ ਆ ਰਹੇ ਸੀਗੇ। ਸੋ ਟਰੰਪ ਹੁਣਾਂ ਨੂੰ ਇੰਟਰਨਲੀ ਇਹ ਹੁਣ ਲੱਗਦਾ ਵੀ ਸੋਚਣਾ ਪੈ ਰਿਹਾ ਆ ਵੀ ਆਪਾਂ ਨੂੰ ਕੋਈ ਨਾ ਕੋਈ ਤਬਦੀਲੀ ਜਿਹੜੀ ਉਹ ਕਰਨੀ ਪੈਣੀ ਆ। ਸੋ ਭਾਰਤ ਤੇ ਅਮਰੀਕਾ ਦੀ ਜਿਹੜੀ ਡੀਲ ਆ ਉਹ ਟਰੰਪ ਹੁਣਾਂ ਨੇ ਅਨਾਊਂਸ ਕਰ ਦਿੱਤੀ ਆ।
ਕੀ ਇਹਦੇ ਵਿੱਚ ਅਦਾਨੀ ਵਾਲਾ ਜਿਹੜਾ ਵਾਰੰਟ ਕਰਨ ਵਾਲਾ ਸੀਗਾ ਉਹ ਵੀ ਮਸਲਾ ਹੱਲ ਕਰ ਲਿਆ ਹੋਊਗਾ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਗੁੰਝਲਦਾਰ ਜਿਹੜਾ ਇਹ ਮਸਲਾ ਸੀਗਾ। ਸੋ ਆਉਂਦੇ ਸਮੇਂ ਦੇ ਵਿੱਚ ਇਸ ਦੇ ਬਾਰੇ ਜਿਹੜਾ ਉਹ ਪਤਾ ਜਿਹੜਾ ਉਹ ਲੱਗੇਗਾ। ਤੇ ਪਰ ਇਹ ਆ ਵੀ ਜਿਹੜੇ ਕੁਛ ਆਪਣੀ ਕਮਿਊਨਿਟੀ ਦੇ ਵੀ ਲੋਕ ਸੀਗੇ ਜਿਹੜੇ ਕਹਿੰਦੇ ਵੀ ਭਾਰਤ ਦੇ ਨੂੰ ਚੰਗੀ ਜਿਹੜੀ ਬਾਂਹ ਮਰੋੜੀ ਹੋਈ ਆ। ਸੋ ਬਾਂਹ ਮਰੋੜਨ ਦਾ ਫਾਇਦਾ ਜਿਹੜਾ ਹੈ ਇਵੈਂਚੁਅਲੀ ਹੁਣ ਕੌਣ ਲੈ ਗਿਆ ਕੌਣ ਨਹੀਂ ਲੈ ਗਿਆ, ਇਹਦੇ ਕੀ ਅਰਥ ਆ ਬਾਕੀ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਦੱਸੇਗਾ। ਪਰ ਇਹ ਆ ਵੀ ਅੱਜ ਟਰੰਪ ਹੁਣਾਂ ਨੇ ਅਨਾਉਂਸ ਕਰ ਦਿੱਤਾ ਆ ਵੀ ਭਾਰਤ ਦੇ ਨਾਲ ਟ੍ਰੇਡ ਡੀਲ ਜਿਹੜਾ ਸਮਝੌਤਾ ਆ ਉਹ ਹੋ ਚੁੱਕਾ ਹੈਗਾ ਆ। ਤੇ ਹਰਜੋਤ ਸਿੰਘ ਜੀ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਤਿ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ, ਜਿਹੜੀ ਬੜੀ ਮਸ਼ਹੂਰ ਆ, ਖਾਸ ਕਰਕੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ ਆ। ਚਾਹੇ ਦੁਨੀਆ 'ਚ ਜੋ ਮਰਜ਼ੀ ਰੌਲਾ ਪਿਆ ਆ ਵਰਲਡ ਲੈਵਲ ਤੇ ਅਮਰੀਕਾ 'ਚ ਇਮੀਗ੍ਰੇਸ਼ਨ ਨੂੰ ਲੈ ਕੇ, ਪਰ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੇਟ ਆ ਉਹ ਚੁੱਪ ਚੁਪੀਤੇ ਇੱਕ ਹੋਰ ਜਿਹੜਾ ਟੈਕਸ ਆ ਉਹ ਲੋਕਾਂ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ। ਕਹਿੰਦੇ ਪਈ ਡਰਾਈਵਰਸ ਪਰ ਮਾਈਲ ਟੈਕਸ ਜੋ ਆ ਉਹ ਆਲਰੇਡੀ ਪਾਸ ਹੋ ਚੁੱਕਾ ਆ। AV 1421 ਇਹ 3rd ਅਸੈਂਬਲੀ ਰੀਡਿੰਗ ਦੇ ਵਿੱਚ 43 ਦੇ ਮੁਕਾਬਲੇ 18 ਦੇ ਨਾਲ ਪਾਸ ਹੋ ਚੁੱਕਾ ਹੈਗਾ। ਸੋ ਇਹਦੇ ਨਾਲ ਕੀ ਹੋਊਗਾ ਵੀ ਜਿਹੜੀਆਂ ਕਾਰਾਂ ਆਪਾਂ ਚਲਾਣੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਉੱਤੇ ਜਿਹੜਾ ਟੈਕਸ ਆ ਤੁਹਾਡੇ ਡਰਾਈਵ ਕਰਨ ਦੇ ਨਾਲ ਲੱਗੂਗਾ। ਪੇ ਪਰ ਮਾਈਲ, ਜਿੰਨੇ ਮੀਲ ਤੁਸੀਂ ਚਲਾਓਗੇ ਉਹਦੇ ਬੇਸ ਦੇ ਉੱਤੇ ਉਹ ਕੁਝ ਸੈਂਟ ਜਾਂ ਕੁਝ ਵੀ ਆ ਉਹ ਟੈਕਸ ਲਾਓਗੇ ਜਦੋਂ ਤੁਸੀਂ ਆਪਣੀ ਕਾਰ ਦੀ ਰਜਿਸਟ੍ਰੇਸ਼ਨ ਪੇ ਕਰਨੀ ਹੈਗੀ ਆ। ਕਈ ਲੋਕ ਇਹ ਕਹਿ ਰਹੇ ਆ ਵੀ ਇਲੈਕਟ੍ਰਿਕ ਕਾਰਾਂ ਵੱਧ ਰਹੀਆਂ, ਪਰ ਇਹਦੇ 'ਚ ਉਹ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਜਿਹੜੇ ਜ਼ਿਆਦਾ ਕੰਮ ਕਰਦੇ ਹੈਗੇ, ਜ਼ਿਆਦਾ ਹੀ ਡਰਾਈਵ ਕਰਦੇ ਹੈਗੇ ਆ। ਚਾਹੇ ਉਹ ਖੇਤਾਂ ਦੇ ਵਿੱਚ ਆ, ਖੇਤਾਂ 'ਚ ਬਹੁਤ ਸਾਰੀਆਂ ਜੋ ਇਕੁਇਪਮੈਂਟ ਹੈਗਾ ਉਹ ਗੈਸ ਤੇ ਚਲਾਇਆ ਜਾਂਦਾ ਹੈਗਾ, ਉਹ ਇਲੈਕਟ੍ਰਿਕ ਵੀ ਨਹੀਂ ਹੈਗਾ। ਸੋ ਇਸੇ ਤਰ੍ਹਾਂ ਕੋਈ ਡਿਲੀਵਰੀ ਕਰਦਾ ਹੈਗਾ, ਸੋ ਉਹਨਾਂ ਦੇ ਜਿਹੜੇ ਮਾਈਲੇਜ ਹੋਊਗੇ ਉਹਨਾਂ ਨੂੰ ਟੈਕਸ ਬਹੁਤ ਜ਼ਿਆਦਾ ਦੇਣਾ ਪਊਗਾ। ਇਹਦੇ ਵਿੱਚ ਆਪਣੀ ਜੋ ਜਸਮੀਤ ਕੌਰ ਬੈਂਸ ਹੈਗੇ ਆ ਅਸੈਂਬਲੀ ਮੈਂਬਰ ਬੇਕਰਫੀਲਡ ਵਾਲੇ ਏਰੀਏ ਤੋਂ, ਉਹ ਈਵਨ ਦੋ ਡੈਮੋਕ੍ਰੇਟ ਆ, ਉਹਨਾਂ ਨੇ ਇਕੱਲੇ ਡੈਮੋਕ੍ਰੇਟ ਨੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਜਿਹੜਾ ਆ ਵੋਟ ਪਾਈ ਹੈਗੀ ਆ। ਉਹ ਕਹਿੰਦੀ ਵੀ ਮੈਂ ਸਿੱਖੀਜ਼ਮ ਦੇ ਮੁਤਾਬਕ, ਕਿਉਂਕਿ ਮੈਂ ਸਿੱਖਾਂ ਦੀ ਕੁੜੀ ਆ ਤੇ ਮੈਂ ਚਾਹੁੰਦੀ ਨਹੀਂ ਵੀ ਕਿਸੇ ਦੇ ਨਾਲ ਜਿਹੜਾ ਆ ਧੱਕਾ ਹੋਵੇ। ਆਲਰੇਡੀ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਟੈਕਸ ਹੈਗਾ ਆ। ਸੋ ਹੁਣ ਇਹ ਹੋਰ ਟੈਕਸ ਪਾ ਕੇ, ਖਾਸ ਕਰਕੇ ਜਿਹੜੇ ਉਹਨਾਂ ਦੇ ਏਰੀਏ ਵਾਲੇ ਵੀ ਲੋਕ, ਜਿਸ ਤਰ੍ਹਾਂ ਮੈਂ ਦੱਸਿਆ ਵੀ ਫਾਰਮਿੰਗ ਦੇ ਵਿੱਚ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਕਹਿੰਦੇ ਵੀ ਮੈਂ ਕੱਲੀ ਖੜੀ ਆ ਡੈਮੋਕ੍ਰੇਟਸ ਦੇ ਉਲਟ, ਰਿਪਬਲਿਕਨਸ ਨੇ ਤਾਂ ਇਹਦੇ ਅਗੇਂਸਟ ਵੋਟ ਪਾਈ ਆ ਤੇ ਕੱਲੀ ਜੋ ਡੈਮੋਕ੍ਰੇਟ ਜਸਮੀਤ ਕੌਰ ਬੈਂਸ ਆ ਉਹਨਾਂ ਨੇ ਜੋ ਵੋਟ ਆ ਇਸ ਬਿੱਲ ਦੇ ਅਗੇਂਸਟ ਪਾਈ ਹੈਗੀ ਆ। ਸੋ ਜੋ ਇਹ ਬਿੱਲ ਆ ਹੁਣ ਪਾਸ ਹੋ ਚੁੱਕਾ ਹੈਗਾ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ, ਤੇ ਹੁਣ ਦੇਖਦੇ ਆ ਆਉਣ ਵਾਲੇ ਸਮੇਂ 'ਚ ਕਦੋਂ ਕ ਇਹ ਲਾਗੂ ਹੋਊਗਾ। ਕਹਿੰਦੇ ਵੀ ਹਜੇ ਰਿਸਰਚ ਵੀ ਨਹੀਂ ਪੂਰੀ ਕੰਪਲੀਟ ਹੋਈ ਵੀ ਇਹਦੇ ਉੱਤੇ ਕਿੰਨਾ ਕੁ ਅਸਰ ਪਊਗਾ। ਜੋ ਪੇ ਪਰ ਮਾਈਲ ਟੈਕਸ ਹੋਊਗਾ ਜਨਵਰੀ 1 2027 ਨੂੰ ਜੋ ਇਹ ਰਿਸਰਚ ਆ ਉਹ ਸਬਮਿਟ ਹੋਣੀ ਹੈਗੀ ਆ। ਬਿੱਲ ਦੇ ਆਥਰ ਜੋ ਅਸੈਂਬਲੀ ਮੈਂਬਰ ਲੋਰੀ ਵਿਲਸਨ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ AV 1421 ਬਿੱਲ ਹੈਗਾ ਆ ਇਹ ਫੇਅਰਨੈਸ ਹੈਗਾ ਆ। ਕਿੱਦਾਂ ਮੋਟਰਿਸਟ ਆਪਣਾ ਜਿਹੜਾ ਫੇਅਰ ਸ਼ੇਅਰ ਪੇ ਕਰਦੇ ਹੈਗੇ ਆ, ਨਾ ਮੋਰ ਕਹਿੰਦੀ ਨਾ ਲੈਸ। ਕੈਲੀਫੋਰਨੀਆ ਦਾ ਜਿਹੜਾ ਗੈਸ ਟੈਕਸ ਆ ਇਸ ਟਾਈਮ 61 ਸੈਂਟ ਪਰ ਗੈਲਨ ਆ। ਇੱਕ ਗੈਲਨ ਦੇ ਪਿੱਛੇ 61 ਸੈਂਟ ਜਿਹੜਾ ਆ ਉਹ ਆਪਾਂ ਜਦੋਂ ਵੀ ਗੈਸ ਭਰਾਣੇ ਆ ਉਹ ਸਟੇਟ ਨੂੰ ਜਾਂਦਾ ਹੈਗਾ। ਬਿਲੀਅਨਸ ਆਫ ਡਾਲਰ ਸਟੇਟ ਇਹ ਤੋਂ ਕਮਾਈ ਕਰ ਰਹੀ, ਤਦੇ ਹੀ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਜੋ ਆ ਉਹ ਬਹੁਤ ਜ਼ਿਆਦਾ ਹੈਗੀਆਂ ਆ ਜੀ। ਪਰ ਕੈਲੀਫੋਰਨੀਆ ਦਾ ਜਿਹੜਾ ਟਰਾਂਸਪੋਰਟੇਸ਼ਨ ਕਮਿਸ਼ਨ ਆ ਉਹ ਕਹਿੰਦਾ ਵੀ ਅਸੀਂ 31.3 ਬਿਲੀਅਨ ਡਾਲਰ ਨੈਕਸਟ ਡੈਕੇਡ ਤਾਈਂ ਜਿਹੜਾ ਲੂਜ਼ ਕਰ ਜਾਵਾਂਗੇ ਕਿਉਂਕਿ ਇਲੈਕਟ੍ਰਿਕ ਵਹੀਕਲਸ ਆ ਗਈਆਂ। ਜੀ, ਸੋ ਹਰਜੋਤ ਸਿੰਘ ਜੀ, ਇਹ ਬਿੱਲ ਜਿਹੜਾ ਅਸੈਂਬਲੀ ਚੋਂ ਪਾਸ ਹੋ ਚੁੱਕਾ ਆ ਤੇ ਹੁਣ ਸੈਨੇਟ 'ਚ ਉੱਥੇ ਜਿਹੜਾ ਜਾਊਗਾ, ਫਿਰ ਗਵਰਨਰ ਕੋਲ ਜਿਹੜਾ ਜਾ ਸਕਦਾ। ਦਬਾਅ ਬਹੁਤ ਜ਼ਿਆਦਾ ਆ ਇਸ ਚੀਜ਼ ਦੇ ਉਲਟ। ਇਹਦੇ ਵਿੱਚ ਇਹ ਆਈ ਥਿੰਕ ਅਨੁਮਾਨ ਜਿਹੜਾ ਹਰਜੋਤ ਸਿੰਘ ਜੀ ਲਾਇਆ ਜਾ ਰਿਹਾ ਆ ਵੀ ਪਰ ਮਾਈਲ ਦੇ ਹਿਸਾਬ ਦੇ ਨਾਲ 2 ਤੋਂ 3 ਸੈਂਟ ਤੁਹਾਨੂੰ ਜਿਹੜੇ ਉਹ ਦੇਣੇ ਪੈ ਸਕਦੇ ਆ। ਹੁਣ ਇਹ ਟੈਕਸ ਜੇ ਮੰਨ ਲਓ ਇਹ ਲਾਗੂ ਕਰ ਦਿੰਦੇ ਆ, ਜੇ ਆਲਰੇਡੀ ਲੋਕ ਝੰਬੇ ਪਏ ਆ ਤੇ ਹੋਰ ਟੈਕਸ ਜਿਹੜਾ ਉਹ ਲਾ ਕੇ ਫਿਰ ਲੋਕ ਕੀ ਕਰਨਗੇ? ਫਿਰ ਲੋਕਾਂ ਕੋਲ ਗਲਤ ਕੰਮ ਕਰਾਉਣੇ ਨਾ। ਕੌਣ ਬੰਦਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਹਜ਼ਾਰਾਂ ਦੇ ਡਾਲਰਾਂ ਦਾ ਜਿਹੜਾ ਟੈਕਸ ਭਰੂਗਾ, ਉਹ ਵੀ ਗੱਡੀ ਚਲਾਉਣ ਦੇ ਲਈ ਵੀ ਅਸੀਂ ਰੋਡ ਦੇ ਨਾਂ ਦੇ ਉੱਤੇ, ਜਿੱਦਾਂ ਹਰਜੋਤ ਜੀ ਨੇ ਦੱਸਿਆ 61 ਸੈਂਟ ਤੁਸੀਂ ਹਰ ਗੈਲਨ ਚੋਂ ਟੈਕਸ ਜਿਹੜਾ ਉਹ ਲੈ ਰਹੇ ਆ। ਵੀ ਭਾਈ ਜੇ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਤੇ ਉਹਨਾਂ ਨੂੰ ਟੈਕਸ ਹੋਰ ਹਿਸਾਬ ਦੇ ਲਾਓ, ਸਾਨੂੰ ਕਦ ਤੋਂ ਰਗੜਨ ਦੇ ਆ ਵੀ ਇਹ ਹੁਣ ਜਿਹੜੇ ਰੈਗੂਲਰ ਗੈਸ ਆ, ਜਿਹੜਾ ਆਪਾਂ ਰੈਗੂਲਰ ਗੈਸ ਵਾਲੀਆਂ ਗੱਡੀਆਂ ਵਰਤਦੇ ਉਹਨਾਂ ਦੇ ਉੱਤੇ ਵੀ ਟੈਕਸ ਲੱਗਣਾ, ਸਾਰਿਆਂ ਤੇ ਲੱਗਣਾ ਨਾ। ਮਤਲਬ ਆਪਾਂ ਹੀ ਪਹਿਲਾਂ 61 ਸੈਂਟ ਦੇ ਰਹੇ ਹੈਗੇ ਆ। 61 ਸੈਂਟ ਆਪਾਂ ਪਹਿਲਾਂ ਦੇ ਰਹੇ ਆ, ਉੱਤੋਂ ਤੁਸੀਂ ਪਰ ਮਾਈਲ ਦੇ ਹਿਸਾਬ ਨਾਲ
ਇਹਦੀ ਰਿਪੋਰਟਿੰਗ ਕਿੱਦਾਂ ਹੋਣੀ ਹੈ? ਕਿਹੜੇ ਇਹਨਾਂ ਨੇ ਉਪਕਰਨ ਲਾਉਣਾ ਹੈ? ਇਹਦਾ ਮਤਲਬ ਕੁਛ ਕਰਨਗੇ, ਕਰਨਾ ਪੈਣਾ ਨਾ ਉਸ ਚੀਜ਼ ਦੇ ਲਈ। ਫਿਰ ਲੋਕਾਂ ਨੇ ਕਹਿਣਾ ਜੀ ਆਪਾਂ ਹੁਣ ਮੀਟਰ ਪਿੱਛੇ ਨੂੰ ਘੁਮਾ ਦਈਏ, ਵੀ ਫਿਰ ਦਿਖਾਉਣਾ ਪੈਣਾ ਵੀ ਕੋਈ ਬੰਦਾ ਦਊਗਾ $4000 ਜਿਹੜਾ ਉਹ ਬਗੈਰ ਮਤਲਬ ਤੋਂ ਗੱਡੀ ਚਲਾਉਣ ਦੇ ਲਈ ਜਿਹੜਾ ਉਹ ਟੈਕਸ। ਫਿਰ ਲੋਕਾਂ ਕੋਲ ਪੁੱਠੇ ਕੰਮ ਕਰਾਉਂਗੇ ਤੁਸੀਂ, ਤੇ ਫਿਰ ਕਹਿਣਾ ਜੀ ਉਹ ਫੈਲਨੀ ਲਾਤੀ ਆ ਹੋ ਗਿਆ, ਉਹ ਹੋ ਗਿਆ। ਸੋ ਇਹ ਤੁਹਾਡਾ ਇਹ ਸੋਚ ਜਿਹੜੀ ਉਹ ਹੋ ਸਕਦੀ ਹੈ ਵੀ ਹਾਂ ਜੀ ਇਲੈਕਟ੍ਰਿਕ ਗੱਡੀਆਂ ਵਾਲਿਆਂ ਨੂੰ ਤੁਸੀਂ ਜਿਹੜਾ ਉਹ ਕਰਨਾ ਆ, ਤੇ ਉਹਨਾਂ ਨੂੰ ਹੋਰ ਹਿਸਾਬ ਦੇ ਨਾਲ ਤੁਸੀਂ ਦੇਖੋ। ਆਪ ਹੀ ਤਾਂ ਤੁਸੀਂ 7-7 10-10 ਹਜ਼ਾਰ ਜਿਹੜੀ ਉਸ ਦੇ ਵਿੱਚ ਸਬਸਿਡੀਆਂ ਦੇ ਕੇ ਲੋਕਾਂ ਨੂੰ ਇਲੈਕਟ੍ਰਿਕ ਗੱਡੀਆਂ ਕਰਵਾਈਆਂ ਆ। 2035 ਤੱਕ ਕਹਿੰਦੇ ਅਸੀਂ ਸਾਰਾ ਕੁਝ ਇਲੈਕਟ੍ਰਿਕ ਜਿਹੜਾ ਉਹ ਕਰ ਦੇਣਾ, ਬਿਜਲੀ ਇੰਨੀ ਪ੍ਰੋਡਿਊਸ ਨਹੀਂ ਜਿਹੜੀ ਉਹ ਤੁਹਾਡੇ ਕੋਲ ਹੋ ਰਹੀ। ਗਰਮੀਆਂ ਦੇ ਵਿੱਚ ਲੋਕਾਂ ਨੂੰ ਕਹਿ ਦਿੰਦੇ ਆ ਵੀ ਹਾਏ ਏਸੀ ਨਾ ਚਲਾਇਓ ਕਿਤੇ, ਵੀ ਬਿਜਲੀ ਦੇ ਉੱਤੇ ਗ੍ਰਿਡ ਦੇ ਉੱਤੇ ਭਾਰ ਪੈ ਜਾਣਾ ਆ, ਤੇ ਤੁਸੀਂ ਲੋਕਾਂ ਨੂੰ ਮਤਲਬ ਜੀਣ ਕਿਹੜੇ ਪਾਸੇ ਨੂੰ ਦੇਣਾ ਆ। ਸੋ ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਰਾਜਕਨਵੀਰ ਸਿੰਘ ਜੀ, ਕਹਿੰਦੇ ਵੀ ਜਨਵਰੀ 1 2027 ਨੂੰ ਰਿਸਰਚ ਸਟੱਡੀ ਆਣੀ ਆ। ਇਹ ਬਿੱਲ ਪਹਿਲਾਂ ਹੀ ਕਰ ਲਿਆ, ਅਸੈਂਬਲੀ 'ਚ ਪਾਸ ਵੀ ਕਰ ਲਿਆ। 18 ਉਲਟ ਪਈਆਂ ਵੋਟਾਂ ਇਹਦੇ। ਜੋ ਅਸੈਂਬਲੀ ਮੈਂਬਰ ਹੈਗੀ ਆ ਲੋਰੀ ਵਿਲਸਨ, ਇਸ ਬਿੱਲ ਨੂੰ ਲੈ ਕੇ ਆਈ ਆ AB 1421 ਨੂੰ। ਉਹ ਕਹਿੰਦੀ ਵੀ ਅਮੈਂਡ ਕਰ ਲਾਂਗੇ ਜਦੋਂ ਰਿਸਰਚ ਆ ਗਈ। ਉਹ ਹੁਣ ਗੱਲ ਤਾਂ ਇਹ ਆ ਵੀ ਡਬਲ ਟੈਕਸ ਹੋਣਾ ਹੈ ਮੋਟਰਿਸਟ ਤੇ ਜਿਹੜੇ ਗੈਸ ਚਲਾਉਂਦੇ ਆ। ਹੁਣ ਇਹਦਾ ਮੈਂ ਧਿਆਨ ਨਾਲ ਸੁਣਿਓ, ਕਿਉਂਕਿ ਸਾਡੇ ਸਾਰਿਆਂ ਤੇ ਬਹੁਤ ਅਸਰ ਪੈਣਾ ਹੈਗਾ। ਆਪਾਂ ਕੀ ਕਰਦੇ ਆ ਨਾ, ਸੁੱਤੇ ਰਹਿੰਦੇ, ਬੋਲਦੇ ਨਹੀਂ ਹੈਗੇ। ਪੰਜਾਬੀ ਰੇਡੀਓ USA ਹਮੇਸ਼ਾ, ਚਾਹੇ ਕੋਈ ਕੌਮ ਦੀ ਗੱਲ ਹੁੰਦੀ ਆ, ਆਪਣੀ ਤੁਹਾਡੀ ਫਾਈਨੈਂਸ਼ੀਅਲ ਮੈਟਰ ਦੀ ਗੱਲ ਹੁੰਦੀ ਆ, ਆਪਣੇ ਰਾਈਟਸ ਦੀ ਗੱਲ ਹੁੰਦੀ ਆ, ਆਪਾਂ ਤੁਹਾਨੂੰ ਹਮੇਸ਼ਾ ਇਨਫੋਰਮ ਕਰਦੇ ਰਹਿੰਦੇ ਆ। ਤੁਹਾਨੂੰ ਆਪਣੇ ਅਸੈਂਬਲੀ ਮੈਂਬਰ, ਕਿਉਂਕਿ ਸੈਨੇਟ ਜਾਣਾ, ਹੁਣ ਸੈਨੇਟ ਨੂੰ ਕਾਲਾਂ ਕਰਨੀਆਂ ਚਾਹੀਦੀਆਂ, ਤੁਹਾਡੇ ਤੇ ਓਵਰਆਲ ਕਿੰਨਾ ਕੁ ਅਸਰ ਪੈਣਾ। ਮੈਂ ਐਗਜ਼ਾਮਪਲ ਤੁਹਾਨੂੰ ਦੱਸਦਾ। ਕਹਿੰਦੇ ਬਈ ਜੇ ਤੁਸੀਂ ਕਾਰ ਦਾ ਟੈਕਸ ਐਡ ਕਰ ਲਿਓ, ਗੈਸ ਟੈਕਸ ਐਡ ਕਰ ਲਿਓ, ਨਵਾਂ ਮਾਈਲੇਜ ਟੈਕਸ ਐਡ ਕਰ ਲਿਓ। ਜੇ ਇੱਕ ਪਰਿਵਾਰ ਦੇ ਕੋਲ 2 ਕਾਰਾਂ ਹੈਗੀਆਂ ਆ, 2 ਪੇਰੈਂਟਸ ਡਰਾਈਵ ਕਰਦੇ ਆ, ਆਫ ਕੋਰਸ ਹਸਬੈਂਡ ਵੀ ਕੰਮ ਤੇ ਜਾਂਦਾ, ਵਾਈਫ ਵੀ ਕੰਮ ਤੇ ਜਾਂਦਾ। ਸੋ ਰਫਲੀ ਸਟੇਟ ਆਫ ਕੈਲੀਫੋਰਨੀਆ ਚ ਉਹਨਾਂ ਨੂੰ $4200 ਜਿਹੜਾ ਆ ਟੈਕਸ ਦੇਣਾ ਪੈਂਦਾ ਸਾਲ ਦਾ। ਲੋਕਾਂ ਦੀ ਪ੍ਰਾਪਰਟੀ ਟੈਕਸ ਤੋਂ ਕਈਆਂ ਦਾ ਜ਼ਿਆਦਾ ਹੋਣਾ ਹੈ ਜੀ ਜੀ। ਜਸਟ ਇਮੇਜਿਨ $4200 ਗੱਡੀ ਤੁਹਾਨੂੰ ਜਿਹੜਾ ਉਹ ਚਲਾਉਣ ਦੇ ਲਈ, ਗੱਡੀ ਜਿਹੜੀ ਉਹ ਚਲਾਉਣ ਦੇ ਲਈ, ਰੋਡ ਜਿਹੜੀ ਉਹ ਵਰਤਣ ਦੇ ਲਈ, ਜਿਹੜੀ ਪਹਿਲਾਂ ਹੀ ਸਾਡੇ ਟੈਕਸ ਪੇਅਰ ਮਨੀ ਦੇ ਨਾਲ ਬਣੀ ਪਈ ਆ, ਉਹਦੇ ਤੇ ਜਿਹੜੀਆਂ ਚੇਪੀਆਂ ਲੱਗਦੀਆਂ ਆ ਉਹ ਸਾਡੇ ਟੈਕਸ ਪੇਅਰ ਮਨੀ ਦੇ ਨਾਲ ਆ। ਥਾਂ ਦੇ ਉੱਤੇ ਸੰਤਰੀ ਜੇ ਬੋਰਡ ਲੱਗੇ ਨਾ, ਯੂਰ ਟੈਕਸ ਪੇਅਰ ਡਾਲਰਸ ਐਟ ਵਰਕ, ਜਿੱਥੇ ਰੋਡ ਬਣ ਰਹੀ ਹੁੰਦੀ ਆ। ਪਤਾ ਨਹੀਂ ਕਿਹੜਾ SB1 ਸੀਗੀ, AB1 ਸੀਗਾ, ਕਿਹੜੇ ਬਿੱਲ ਦੇ ਤਹਿਤ ਵੀ ਉਹ ਜਿਹੜੇ ਕਰ ਰਹੇ ਆ। ਤੇ ਰੋਡ ਟੈਕਸ ਵੀ, ਰਜਿਸਟ੍ਰੇਸ਼ਨ ਫੀਸ ਵੀ ਦਿਓ। ਫਿਰ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਗੈਸ ਜਦੋਂ ਭਰਾਉਣੀ ਆ ਉੱਤੇ ਟੈਕਸ ਦਿਓ, ਚਾਹੇ ਡੀਜ਼ਲ ਭਰਾਉਣਾ ਹੈ ਉੱਤੇ ਟੈਕਸ ਦਿਓ। ਤੇ ਫਿਰ ਬਿਜਲੀ ਜਿਹੜੀ ਹੈ, ਬਿਜਲੀ ਕਿਹੜਾ ਫ੍ਰੀ ਆ? ਤੁਸੀਂ ਦੱਸੋ ਵੀ ਬਿਜਲੀ ਜਿਹੜੀ ਲੋਕ ਕਰਦੇ, ਬਿਜਲੀ ਦਾ ਧੂਆਂ ਕੱਢਿਆ। ਹਾਂ, ਖਾਸ ਕਰਕੇ ਜਿਹੜੀ ਕਾਉਂਟੀ 'ਚ ਅਸੀਂ ਰਹਿੰਦੇ ਆ ਹਰਜੋਤ ਸਿੰਘ ਜੀ, ਫਰੈਜ਼ਨੋ ਵਾਲੇ ਪਾਸੇ, ਇੱਥੇ ਤਾਂ ਮਤਲਬ ਉਹਨਾਂ ਗਰਮੀ ਨਾਲ ਨਹੀਂ ਧੂਆਂ ਨਿਕਲਦਾ ਜਿੰਨਾ ਇਹਨਾਂ ਦੇ ਬਿੱਲ ਦੇਖ ਕੇ ਲੋਕਾਂ ਦਾ ਧੂਆਂ ਨਿਕਲਦਾ। ਵੀ ਹਾਲ ਜਿਹੜਾ ਇਹ ਹੋਇਆ ਪਿਆ ਆ, ਉਹ ਵੀ ਟੈਕਸ ਹੀ ਦਿਓ। ਤੇ ਫਿਰ ਬਾਅਦ ਦੇ ਵਿੱਚ ਰੋਡ ਚਲਾਉਣ ਦੇ ਉੱਤੇ ਵੀ ਟੈਕਸ ਦਿਓ। ਫਿਰ ਹਵਾ 'ਚ ਚੱਲਣ ਵਾਲੀਆਂ ਗੱਡੀਆਂ ਲਿਆ ਦਿਓ ਸਾਨੂੰ, ਅਸੀਂ ਨਹੀਂ ਲੈਣੀ ਤੁਹਾਡੀ ਰੋਡ, ਵੀ ਕਾਹਤੇ ਅਸੀਂ ਵਰਤਾਂਗੇ। ਵੀ ਕੀ ਮਜ਼ਾਕ ਜਿਹੜਾ ਇਹਨਾਂ ਨੇ ਲੋਕਾਂ ਦਾ ਜਿਹੜਾ ਉਹ ਬਣਾਇਆ ਪਿਆ, ਵੀ ਨਿਚੋੜ ਦਿਓ ਫੜ ਕੇ, ਵੀ ਕੁਝ ਬਚੇ ਨਾ ਇਹਨਾਂ ਦੇ ਕੋਲ, ਵੀ ਬੰਦਾ ਸਾਹ ਨਾ ਲੈ ਸਕੇ। ਵੀ ਹਮੇਸ਼ਾ ਜੇ ਕੋਈ ਬੰਦਾ ਕਰਦਾ ਜੀ, ਇੱਕ ਕੰਮ ਕਰਦਾ, ਉਹਨੂੰ 2 ਕੰਮਾਂ ਲਈ ਮਜਬੂਰ ਕਰੋ, ਤੇ ਜਿਹੜੇ 2 ਕਰ ਰਹੇ ਉਹਨੂੰ 3 ਲਈ ਕਰੋ। ਵੀ ਬਸ ਬੰਦਾ ਸਾਹ ਨਾ ਲਵੇ, ਪਰਿਵਾਰ ਦੇ ਨਾਲ ਨਾ 4 ਮਿੰਟ ਜਿਹੜਾ ਉਹ ਬਹਿ ਜਾਵੇ, 4 ਛਿੱਲੜ ਨਾ ਜਿਹੜਾ ਬੰਦਾ ਕੋਈ ਜੋੜ ਸਕੇ। ਵੀ ਇਹਨਾਂ ਨੂੰ ਨਿਚੋੜੀ ਜਾਓ ਜਿੱਧਰੋਂ ਵੀ ਜੀ ਕਰਦਾ ਆ, ਬਸ ਉਸ ਹਿਸਾਬ ਦੇ ਨਾਲ। ਕੈਲੀਫੋਰਨੀਆ ਦੇ ਪਤਾ ਨਹੀਂ ਸੁੱਤੇ ਆ ਕਿ ਧੂਤੇ ਆ, ਕੀ ਜਿਹੜਾ ਉਹ ਕਰਨ ਦੇ ਆ। ਉਦਾਂ ਦੇ ਹੀ ਜਿਹੜੇ ਲੀਡਰ ਸਾਨੂੰ ਮਿਲੇ ਆ, ਕਹਿੰਦੇ ਜੀ ਸਟੱਡੀ ਆਊਗੀ ਤੇ ਫਿਰ ਆਪਾਂ ਅਮੈਂਡਮੈਂਟ ਕਰ ਲਾਂਗੇ। ਤਾਂ ਪਹਿਲਾਂ ਸਟੱਡੀ ਦੇਖ ਤਾਂ ਲਓ ਵੀ ਹੋਣਾ ਕੀ, ਉਹਦਾ ਫਾਇਦਾ ਹੋਣਾ, ਨੁਕਸਾਨ ਹੋਣਾ। ਬਿੱਲ ਤੁਸੀਂ ਪਹਿਲਾਂ ਹੀ ਪਾਸ ਕਰਨ ਨੂੰ ਫਿਰਦੇ ਆ। ਸੋ ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਡਾਕਟਰ ਜਸਮੀਤ ਕੌਰ ਵੈਂਸ, ਈਵਨ ਦੋ ਜੋ ਅਸੈਂਬਲੀ ਮੈਂਬਰ ਹੈਗੇ ਆ ਡੈਮੋਕ੍ਰੇਟ ਆ, ਉਹਨਾਂ ਨੇ ਇਸ ਬਿੱਲ ਦੇ ਅਗੇਂਸਟ ਵੋਟ ਪਾਈ ਆ। ਸਾਨੂੰ ਇਦਾਂ ਦੇ ਜਿਹੜੇ ਪੋਲੀਟੀਸ਼ੀਅਨਸ ਆ, ਜਿਹੜੇ ਆਪਣੇ ਹੱਕਾਂ ਲਈ ਖੜਦੇ ਹੈਗੇ ਆ, ਜਿਹੜੇ ਉਹਨਾਂ ਲੋਕਾਂ ਲਈ ਖੜਦੇ ਆ ਜਿਹੜੇ ਰਗੜ ਹੋਣੇ ਹੈਗੇ ਆ, ਸੋ ਉਹਨਾਂ ਦਾ ਸਾਥ ਦੇਣਾ ਚਾਹੀਦਾ। ਸੋ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਇਸ ਬਿੱਲ ਦੇ ਅਗੇਂਸਟ ਵੋਟ ਪਾਈ ਆ। ਈਵਨ ਦੋ ਬਿੱਲ ਪਾਸ ਹੋ ਗਿਆ, ਪਰ ਘੱਟੋ ਘੱਟ ਉਹਨਾਂ ਨੇ ਇਸ ਬਿੱਲ ਦੇ ਅਗੇਂਸਟ ਵੋਟ ਪਾਈ ਆ, ਤੇ ਇਕੱਲੇ ਡੈਮੋਕ੍ਰੇਟਸ ਨੇ ਵੋਟ ਪਾਈ ਆ। ਸੋ ਇਹ ਦੱਸਦੇ ਜਾਈਏ, ਬਿੱਲ ਅਜੇ ਕਾਨੂੰਨ ਨਹੀਂ ਬਣਿਆ। ਮੈਂ ਬਾਰ-ਬਾਰ ਫਿਰ ਜਿਹੜਾ ਉਹ ਦੱਸ ਰਿਹਾ, ਅਜੇ ਪਹਿਲੀ ਜਿਹੜੀ ਵੋਟ ਉਸ ਦੇ ਵਿੱਚ ਉਹ ਪਾਸ ਜਿਹੜੀ ਹੋਈ ਆ ਅਸੈਂਬਲੀ ਦੇ ਵਿੱਚ, ਡੈਫੀਨੇਟਲੀ ਇਹ ਹੋ ਗਿਆ। ਅੱਗੇ ਜਿਹੜਾ ਉਹ ਜਾਣਾ ਆ। ਸੋ ਰੋਡ ਯੂਜ਼ੇਜ ਚਾਰਜ ਕਰਕੇ ਇਸ ਨੂੰ ਆਖਿਆ ਜਾ ਰਿਹਾ। ਜੇ ਤੁਸੀਂ ਆਨਲਾਈਨ ਸਰਚ ਕਰੋਗੇ, ਆਈਦਰ ਮਾਈਲੇਜ ਬੇਸਡ ਟੈਕਸ ਕਰ ਲਿਓ, ਸਰਚ ਕਰ ਲਿਓ ਕੈਲੀਫੋਰਨੀਆ 'ਚ, ਪਰ ਮਾਈਲ ਰੇਟ ਡਿਸਾਈਡ ਕਰਨਾ ਆ,
ਤੇ ਫਿਰ ਰੋਡ ਯੂਜੇਜ ਚਾਰਜ ਜਿਹੜਾ ਆ ਉਹ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਕਰਨਾ ਆ। ਸੋ ਇਹ ਸਰਚ ਜਿਹੜਾ ਉਹ ਕਰਿਓ ਤੇ ਫਿਰ ਆਪਣੀ ਜਿਹੜੀ ਉਹ ਰਾਏ ਬਣਾਇਓ ਵੀ ਹਾਂ ਕੌਣ ਵੱਧ ਚੜ ਕੇ ਇਸ ਦੇ ਵਿੱਚ ਜਿਹੜਾ ਉਹ ਕਰੂਗਾ। ਮੈਨੂੰ ਯਾਦ ਆ ਹਰਜੋਤ ਸਿੰਘ ਜੀ, ਮੈਨੂੰ ਲੱਗਦਾ ਇਹਨਾਂ ਨੇ ਨਾ ਇੱਕ ਪਾਇਲਟ ਪ੍ਰੋਗਰਾਮ DMV ਵਾਲਿਆਂ ਨੇ ਕਈ ਸਾਲ 1.5 ਸਾਲ ਪਹਿਲਾਂ ਇਦਾਂ ਦਾ ਜਿਹੜਾ ਉਹ ਲਿਆਂਦਾ ਸੀਗਾ। ਉਸੋਂ ਮਤਲਬ ਉਹ ਪਿੱਠ ਭੂਮੀ ਵੱਜ ਰਹੀ ਸੀਗੀ ਇਸ ਜਿਹੜੇ ਉਸ ਬਿੱਲ ਨੂੰ ਜਿਹੜਾ ਉਹ ਲੈ ਕੇ ਵੀ ਹਾਂ ਵੀ ਆਪਾਂ ਜਿਹੜਾ ਮਾਈਲੇਜ ਟੈਕਸ ਹੈ, ਕੈਲੀਫੋਰਨੀਆ ਦਾ ਮਾਈਲੇਜ ਟੈਕਸ ਆ, ਉਹਦੇ ਤੇ ਇਹਨਾਂ ਨੇ ਪਾਇਲਟ ਪ੍ਰੋਗਰਾਮ ਜਿਹੜਾ ਉਹ ਚਲਾਇਆ, ਜਿਹੜਾ ਉਹ ਹੋਇਆ ਸੀਗਾ। ਸੋ ਭਾਵਨਾ ਤੁਹਾਡੀ ਜਿਹੜੀ ਉਹ ਹੋ ਸਕਦੀ ਵੀ ਇਲੈਕਟ੍ਰਿਕ ਗੱਡੀਆਂ ਵਾਲਿਆਂ, ਕਿਉਂਕਿ ਉਹ ਗੈਸ ਤਾਂ ਭਰਾਉਂਦੇ ਨਹੀਂ ਆ, ਇਸ ਲਈ ਇਦਾਂ ਆ। ਪਰ ਜੀ ਉਹਨਾਂ ਤੇ ਲਾਉਣਾ, ਅਸੀਂ ਤੇ ਕਹਿੰਦੇ ਵੀ ਉਹਨਾਂ ਤੇ ਵੀ ਕਾਤੇ ਲਾਉਣਾ, ਸਾਡੇ ਤੇ ਵੀ ਜਿਹੜਾ ਲੱਗਾ ਉਹ ਵੀ ਘਟਾਓ। ਉਹ ਚੀਜ਼ ਜਿਹੜੀ ਉਹ ਨਹੀਂ, ਚਾਹੀਦੀ ਪਰ ਆ। ਇਹ ਤਾਂ ਫਿਰ ਡਬਲ ਹੋਣਾ ਨਾ, ਜਿਹੜੇ ਹੁਣ ਗੈਸ ਦੇ ਉੱਤੇ ਚੱਲਦੀਆਂ ਹੈਗੀਆਂ। ਨਹੀਂ, ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਟੈਕਸ ਲਾ ਕੇ ਉਹਨਾਂ ਨੂੰ ਰਗੜਾ, ਹੀ ਕਹਿੰਦੇ ਵੀ ਸਾਡਾ ਜਿਹੜਾ ਲਾਇਆ ਆ ਗੈਸ ਟੈਕਸ ਉਹ ਘਟਾਓ, ਸਗੋਂ ਤੁਸੀਂ ਉਹ ਬੰਦ ਕਰੋ ਤੁਸੀਂ, ਜਿੱਦਾਂ ਹੋਰ ਸੂਬਿਆਂ ਦੇ ਵਿੱਚ ਜਿਹੜਾ 61 ਸੈਂਟ ਪਰ ਗੈਲਨ, ਦੈਟਸ ਟੂ ਮੱਚ। ਤੁਸੀਂ ਦੇਖੋ ਹਨਾ, ਯਾ ਕੈਲੀਫੋਰਨੀਆ ਮੈਨੂੰ ਲੱਗਦਾ ਟੌਪ ਫਸਟ ਜਾਂ ਦੂਜੇ ਨੰਬਰ ਤੇ ਆ ਸਭ ਤੋਂ ਜ਼ਿਆਦਾ ਜਿਹੜਾ ਉਹ ਟੈਕਸ ਉਗਰਾਉਣ ਵਾਲਾ ਜਿਹੜਾ ਸੂਬਾ ਆ ਗੈਸ ਦੇ ਉੱਤੇ ਜੀ। ਤੇ ਘੱਟੋ ਘੱਟ ਕਾਲ ਜ਼ਰੂਰ ਕਰਦੇ ਅਗਰ ਉਹ ਅਸੈਂਬਲੀ ਮੈਂਬਰ ਜਿਨ੍ਹਾਂ ਨੇ ਇਹ ਵੋਟ ਪਾਈ ਹੈਗੀ ਆ ਵੀ ਨਹੀਂ ਅਸੀਂ ਇਹ ਹੱਕ ਦੇ ਵਿੱਚ ਨਹੀਂ, ਤਾਂ ਕਿ ਅਗਲਿਆਂ ਨੂੰ ਵੀ ਲੱਗਦਾ ਵੀ ਮੇਰੇ ਜਿਹੜੇ ਕੌਂਸਟੀਚੁਐਂਟਸ ਆ ਜਾਂ ਜਿਹੜੇ ਮੇਰੇ ਕੌਮ ਹੈਗੀ ਆ ਮੇਰੇ ਪਿੱਛੇ ਖੜੀ ਆ, ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਕਿਤੇ ਹੋਰ ਵੀ ਸਟੈਂਡ ਲੈਣਾ ਪਵੇ ਨਾ ਤੇ ਅਗਲੀ ਐਨ ਠੋਕ ਕੇ ਤੁਹਾਡੇ ਨਾਲ ਖੜੇ ਜੀ। ਜਸ਼ਨ ਜੀ, ਇੱਕ ਹੋਰ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ ਵਕਤ ਹੋ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਦਾਂ ਹੀ ਜਿਹੜੇ ਜੁੜੇ ਰਵਾਂਗੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ, ਤੇ ਹੋਰ ਵੀ ਬੜੀਆਂ ਅਹਿਮ ਖਬਰਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਨ ਜਿਹੜੀਆਂ ਹੋ ਜਾ ਰਹੇ ਆ। ਸੋ ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਕੈਨੇਡੀ ਸੈਂਟਰ ਨੂੰ 2 ਸਾਲ ਦੇ ਲਈ ਬੰਦ ਕਰਨ ਬਾਰੇ ਸੋਚ ਰਹੇ ਆ। ਪਹਿਲਾਂ ਧੱਕੇ ਦੇ ਨਾਲ ਆਪਣਾ ਜਿਹੜਾ ਨਾਮ ਇਹਨਾਂ ਨੇ ਜੌਨ ਐਫ ਕੈਨੇਡੀ ਮੈਮੋਰੀਅਲ ਸੈਂਟਰ ਫॉर ਪਰਫਾਰਮਿੰਗ ਆਰਟ ਉਸ ਦੇ ਉੱਤੇ ਜਿਹੜਾ ਉਹ ਲਿਖਵਾਇਆ, ਤੇ ਕੱਲ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹ ਪੋਸਟ ਕਰਦੇ ਹੋਏ ਜਿਹੜਾ ਉਹਨਾਂ ਨੇ ਕਿਹਾ ਵੀ 4 ਜੁਲਾਈ ਤੋਂ ਬਾਅਦ ਚ ਜਿੱਦਣ ਅਮਰੀਕਾ ਨੇ ਆਪਣੀ 250ਵੀਂ ਐਨੀਵਰਸਰੀ ਆਜ਼ਾਦੀ ਦੀ ਮਨਾਉਣੀ ਆ, ਉਸ ਦਰਮਿਆਨ ਉਸ ਤੋਂ ਬਾਅਦ ਦੇ ਵਿੱਚ ਕੈਨੇਡੀ ਸੈਂਟਰ ਆ ਉਸ ਨੂੰ ਕੰਸਟਰਕਸ਼ਨ ਦੇ ਲਈ ਜਿਹੜਾ ਉਹ ਬੰਦ ਕਰਨ ਜਾ ਰਹੇ ਜਿਹੜੇ ਉਹ ਹੈਗੇ ਆ। ਇਹ ਰੌਲਾ ਜਿਹੜਾ ਹਰਜੋਤ ਸਿੰਘ ਜੀ ਉਦੋਂ ਖਾਸ ਕਰਕੇ ਪਿਆ, ਪਹਿਲਾਂ ਇੱਥੇ ਕਾਫੀ ਪਰਫਾਰਮਿੰਗ ਆਰਟਸ ਦੇ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਹੁੰਦੇ ਸੀ। ਜਦੋਂ ਤੋਂ ਟਰੰਪ ਹੋਣਾ ਨੇ ਆਪਣਾ ਨਾਮ ਇਸ ਦੇ ਉੱਤੇ ਜੜ ਦਿੱਤਾ ਆ, ਤੇ ਕਈ ਜਿਹੜੇ ਪਰਫਾਰਮਰਸ ਆ ਉਹਨਾਂ ਨੇ ਇੱਥੇ ਜਿਹੜੀਆਂ ਪਰਫਾਰਮੈਂਸਿਸ ਆਪਣੀਆਂ ਕੈਂਸਲ ਜਿਹੜੀਆਂ ਉਹ ਕਰ ਦਿੱਤੀਆਂ ਆ। ਸੋ ਇਸ ਆਰਟ ਇੰਸਟੀਟਿਊਸ਼ਨ ਤੇ ਪ੍ਰੈਜ਼ੀਡੈਂਸ਼ੀਅਲ ਮੈਮੋਰੀਅਲ ਦੇ ਉੱਤੇ ਜਿਹੜਾ ਆ ਉਹ ਜਿਹੜਾ ਆਪਣਾ ਨਾਮ ਤੇ ਇਮੇਜ ਲਾਉਣ ਤੋਂ ਬਾਅਦ ਦੇ ਵਿੱਚ ਇਹ ਚੀਜ਼ ਜਿਹੜੀ ਉਹ ਆਈ ਆ, ਤੇ ਹੁਣ ਟਰੰਪ ਹੋਣਾ ਨੇ ਕਿਹਾ ਆ ਵੀ 2 ਸਾਲ ਦੇ ਲਈ ਇਸ ਨੂੰ ਜਿਹੜਾ ਉਹ ਬੰਦ ਕਰਨ ਜਿਹੜਾ ਉਹ ਜਾ ਰਹੇ ਆ। JFK ਦੀ ਜਿਹੜੀ ਫੈਮਿਲੀ ਆ ਉਹਨਾਂ ਨੇ ਟਰੰਪ ਹੋਣਾ ਨੂੰ ਇਸ ਦੇ ਉੱਤੇ ਕਾਫੀ ਤਾੜਨਾ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਇਹ ਕਿਲ ਕਰਨਾ ਚਾਹੁੰਦੇ ਨੇ JFK ਜਿਹੜਾ ਉਹ ਨਾਮ। ਮਾਰੀਆ ਸ਼੍ਰਿਵਰ 70 ਸਾਲ ਦੀ ਆ, ਤੇ ਕਹਿੰਦੇ ਵੀ ਟੈਂਪਰੇਰੀ ਜਿਹੜੇ ਟਰੰਪ ਹੋਣਾ ਨੇ ਜਾਣਬੁੱਝ ਕੇ ਟੈਂਪਰੇਰੀ ਇਸ ਨੂੰ ਸ਼ਟਰ ਜਿਹੜਾ ਉਹ ਕੀਤਾ ਆ। ਤੇ ਉਹਨਾਂ ਦੇ ਕਹਿੰਦੇ ਵੀ ਜਿਹੜੇ ਅੰਕਲ ਦੇ ਨਾਮ ਦੇ ਉੱਤੇ ਸੀਗਾ ਨਵਾਂ ਬੋਰਡ ਉਹਨਾਂ ਨੇ ਜਿਹੜਾ ਉਹ ਬਣਾਇਆ ਸੀਗਾ। ਕਹਿੰਦੇ ਵੀ ਇਹ ਇੱਕ ਕੋਸ਼ਿਸ਼ ਆ ਵੀ ਸਿਰਫ ਉਹਨਾਂ ਦੀ ਜਿਹੜੀ ਲੈਗੇਸੀ ਆ ਉਸ ਨੂੰ ਖਤਮ ਜਿਹੜਾ ਉਹ ਕਰਨ ਦੇ ਜਿਹੜੇ ਉਹ ਲਈ। ਜੌਨ ਐਫ ਕੈਨੇਡੀ ਦੀ ਆਊਟਸਪੋਕਨ ਨੀਸ ਤੇ ਗ੍ਰੈਂਡਸਨ ਆ, ਉਹਨਾਂ ਨੇ ਟਰੰਪ ਹੋਣਾ ਦੇ ਉਲਟ ਆਪਣਾ ਜਿਹੜਾ ਗੁੱਸਾ ਆ ਇਹ ਐਕਸ਼ਨ ਲੈਣ ਤੋਂ ਬਾਅਦ ਚ ਉਹਨਾਂ ਨੇ ਜਿਹੜਾ ਉਹ ਝਾੜਿਆ ਜਿਹੜਾ ਉਹ ਹੈਗਾ ਆ। ਸੋ ਆਪਣਾ ਨਾਮ ਵੀ ਜਿਹੜਾ ਟਰੰਪ ਹੋਣਾ ਨੇ ਲਵਾ ਲਿਆ, ਉਸ ਦੇ ਉੱਤੇ ਲਿਖਵਾ ਲਿਆ, ਤੇ ਹੁਣ ਇਸ ਸੈਂਟਰ ਨੂੰ ਜਿਹੜਾ ਉਹ ਬੰਦ ਕਰਨ ਜਾ ਰਹੇ ਆ 2 ਸਾਲ ਦੇ ਲਈ। ਜੀ, ਅਗਲੀ ਖਬਰ ਵੱਲ ਚਲੀਏ ਜੋ ਗੋਲਡ ਨੂੰ ਲੈ ਕੇ ਆ। ਗੋਲਡ ਤਾਂ ਸਿਲਵਰ ਹਜੇ ਵੀ ਕਾਫੀ ਥੱਲੇ ਆ। ਕਹਿੰਦੇ ਵੀ ਅੱਜ ਵੀ ਜੋ CME ਮਾਰਜਨਸ ਆ ਉਹ ਇਨਕਰੀਜ਼ ਹੋਏ ਆ। ਸਪੌਟ ਗੋਲਡ 3.2% ਲੋਅਰ ਆ ਤੇ 4708 ਡਾਲਰ ਤੇ 19 ਸੈਂਟ ਪਰ ਔਂਸ ਆ। ਈਵਨ ਦੋ ਥੋੜਾ ਜਿਹਾ ਰਿਕਵਰ ਹੋਇਆ ਹੈਗਾ, ਪਰ $900 ਡਾਊਨ ਜਾ ਚੁੱਕਾ ਹੈ ਗੋਲਡ। ਇੱਕ ਟਾਈਮ ਦੇ ਉੱਤੇ 5594 ਡਾਲਰ ਤੇ 82 ਸੈਂਟ ਨੂੰ ਔਂਸ ਸੀਗਾ ਜਨਵਰੀ 29 ਨੂੰ। ਤੋ ਹੁਣ ਦੇਖ ਲਓ ਵੀ ਕਿੰਨੇ ਦਿਨਾਂ ਦੇ ਵਿੱਚ ਜੋ ਗੋਲਡ ਆ ਉਹ 900 ਪੁਆਇੰਟ ਡਾਊਨ ਜਾ ਚੁੱਕਾ ਹੈਗਾ ਆ। ਗੋਲਡ ਫਿਊਚਰ ਵੀ ਡਾਊਨ ਆ 0.3% ਟੂ 4730 ਡਾਲਰ ਤੇ 40 ਸੈਂਟ ਪਰ ਔਂਸ। ਜਿਹੜਾ ਸਿਲਵਰ ਆ ਉਹਨ ਵੀ 3.4% ਲਾਸ ਕੀਤਾ ਤੇ ਕਲੋਜ਼ ਹੋਇਆ ਆ 81 ਕਲੋਜ਼ ਨਹੀਂ ਹੋਇਆ ਇਸ ਟਾਈਮ ਹੈਗਾ 81 ਡਾਲਰ ਤੇ 65 ਸੈਂਟ ਦੇ ਉੱਤੇ। ਰਿਕਵਰ ਕਰ ਰਿਹਾ ਥੋੜਾ ਜਿਹਾ ਕਿਉਂਕਿ ਇਹ ਕਾਫੀ ਡਾਊਨ ਗਿਆ, 33% ਡਾਊਨ ਗਿਆ ਸੀ ਆਲ ਟਾਈਮ ਹਾਈ ਤੋਂ। 121 ਡਾਲਰ ਤੇ 64 ਸੈਂਟ ਤੋਂ ਇਹ ਅੱਜ ਜਿਹੜਾ ਆ 81 ਡਾਲਰ ਤੇ 65 ਸੈਂਟ ਦੇ ਉੱਤੇ ਹੈਗਾ ਜੀ। ਇਜ਼ਰਾਈਲ ਨੇ ਰਾਫਾ ਦਾ ਜਿਹੜਾ ਬਾਰਡਰ ਆ ਜਿਹੜਾ ਗਾਜ਼ਾ ਦੇ ਨਾਲ ਆ ਮਿਸਰ ਵਾਲੇ ਜਿਹੜੇ ਉਹ ਪਾਸੋਂ ਇਜਿਪਟ ਵਾਲੇ ਪਾਸੋਂ ਉਸ ਦੀ ਜਿਹੜੀ ਲਿਮਿਟਿਡ ਰੀਓਪਨਿੰਗ ਨੂੰ ਜਿਹੜਾ ਉਹ ਮੰਨ ਗਏ ਆ। ਬੀਤੇ ਦਿਨਾਂ ਦੇ ਵਿੱਚ ਇਜ਼ਰਾਈਲ ਨੇ ਜਿਹੜਾ ਉਹ ਮੰਨਿਆ ਵੀ 70,000 ਬੰਦਾ ਜਿਹੜਾ ਵਾਕਿਆ ਹੀ ਜਿਹੜਾ ਉੱਥੇ ਮਰ ਗਿਆ ਹੈਗਾ ਆ ਗਾਜ਼ਾ ਦੇ ਜਿਹੜੇ ਉਹ ਵਿੱਚ। ਸੋ ਉਸ ਦੇ ਵਿੱਚ ਕਾਰਨ ਹੀ ਇਹਨਾਂ ਦੇ ਜਿਹੜੇ ਬੰਬ ਜੋ ਅਮਰੀਕਾ ਤੋਂ ਕਹਿੰਦੇ ਵੀ ਗਏ ਆ ਬਿਲੀਅਨਸ ਆਫ ਡਾਲਰ ਇਜ਼ਰਾਈਲ ਨੂੰ ਲਗਾਤਾਰ ਜਿਹੜਾ ਉਹ ਜਾ ਰਿਹਾ ਆ। ਉਦਾਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਤਾਂ ਹੁਣ ਅਮਰੀਕਾ ਦੇ ਕਈ ਖੇਮਿਆਂ 'ਚ ਖਾਸ ਕਰਕੇ ਕੰਜ਼ਰਵੇਟਿਵ ਖੇਮਿਆਂ ਦੇ ਵਿੱਚ ਵੀ ਇਜ਼ਰਾਈਲ ਦੇ ਉਲਟ ਇਹ ਜਿਹੜੀ ਭਾਵਨਾ ਹੈ ਉਹ ਥੋੜੀ ਜੀ ਪਹਿਲੋਂ ਨਾਲੋਂ ਜਿਹੜੀ ਉਹ ਸਟਰੋਂਗ ਹੋਈ ਆ ਵੀ ਉਹ ਵੀ ਅਮਰੀਕਾ ਨੂੰ ਇਜ਼ਰਾਈਲ ਹੀ ਜਿਹੜਾ ਕਿਸ ਤਰੀਕੇ ਦੇ ਨਾਲ ਚਲਾ ਜਿਹੜਾ ਹੋ ਰਿਹਾ ਆ। ਟੱਕਰ ਕਾਲਸਨ ਤੇ ਹੋਰ ਅਜਿਹੇ ਜਿਹੜੇ ਲੋਕ ਨੇ ਕੈਂਡਸ ਓਵਨਸ ਵਰਗੇ ਵੀ ਉਹ ਕਾਫੀ ਜ਼ਿਆਦਾ ਇਸ ਚੀਜ਼ ਦੇ ਉਲਟ ਹੁਣ ਬੋਲਦੇ ਜਿਹੜੇ ਉਹ ਨਜ਼ਰ ਆਉਂਦੇ ਆ। ਤੇ ਬੀਤੇ ਦਿਨਾਂ 'ਚ ਇਜ਼ਰਾਈਲ ਨੇ ਮੰਨਿਆ ਵੀ 70,000 ਦੇ ਤਕਰੀਬਨ ਲੋਕ ਉੱਥੇ ਜਿਹੜੇ ਉਹ ਮਰੇ ਨੇ। ਸੈਂਕੜਿਆਂ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅਜੇ ਵੀ ਲੋਕ ਉੱਥੇ
ਬਿਮਾਰ ਨੇ, ਉਹ ਵੂੰਡਡ ਨੇ, ਫੱਟੜ ਨੇ, ਤੇ ਉਹ ਇਲਾਜ ਦੇ ਲਈ ਜਿਹੜਾ ਉਹ ਇੰਤਜ਼ਾਰ ਕਰ ਰਹੇ ਆ। ਡਿਪਲੋਮੈਟਿਕ ਐਫਰਟਸ ਨੇ ਕੋਈ ਬਾਹੜਾ ਜਿਹੜਾ ਹਰਜੋਤ ਸਿੰਘ ਜੀ ਪਹਿਲੋਂ ਨਤੀਜਾ ਜਿਹੜਾ ਉਹ ਨਹੀਂ ਲਿਆਂਦਾ, ਪਰ ਅੱਜ ਜਿਹੜਾ ਇਹ ਪਤਾ ਲੱਗ ਰਿਹਾ ਵੀ ਇਜ਼ਰਾਈਲ ਵਾਲੇ ਉਸ ਬਾਰਡਰ ਨੂੰ ਥੋੜਾ ਬਹੁਤਾ ਉਸ ਦੇ ਵਿੱਚ ਢਿੱਲ ਦੇਣ ਨੂੰ ਜਿਹੜੇ ਉਹ ਮੰਨੇ ਹੈਗੇ ਨੇ। ਤੇ ਇਰਾਨ ਵਾਲੇ ਜਿਹੜੇ ਖਮੇਨੀ ਸਾਹਿਬ ਆ ਉਹ ਵੀ ਇਹ ਕਹਿੰਦੇ ਆ ਵੀ ਜੇ ਅਮਰੀਕਾ ਨੇ ਸਾਡੇ ਤੇ ਅਟੈਕ ਕਰ ਦਿੱਤਾ ਤੇ ਪੂਰੇ ਮਿਡਲ ਈਸਟ ਦੇ ਵਿੱਚ ਓਰੀਜਨਲ ਜੰਗ ਜੋ ਆ ਉਹ ਲੱਗ ਜਾਊਗੀ। 86 ਸਾਲਾਂ ਦਾ ਆਇਤੁੱਲਾ ਅਲੀ ਖਮੇਨੀ ਉਹਨਾਂ ਨੇ ਸਿੱਧੀ ਜਿਹੜੀ ਥ੍ਰੈਟ ਆ ਉਹ ਅਮਰੀਕਾ ਨੂੰ ਦਿੱਤੀ ਆ, ਜਿਸ ਟਾਈਮ ਦੇ ਉੱਤੇ USS ਐਬਰਾਹਮ ਲਿੰਕਨ ਜੋ ਉਹਨਾਂ ਦੇ ਲਾਗੇ ਪਹੁੰਚ ਚੁੱਕਾ ਹੈਗਾ ਅਰੇਬੀਅਨ ਸੀ ਦੇ ਵਿੱਚ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਜੇ ਲੜਾਈ ਲੱਗੀ ਤਾਂ ਇੱਕ ਤਰ੍ਹਾਂ ਨਾਲ ਬਹੁਤ ਹੀ ਖਤਰਨਾਕ ਜੋ ਲੜਾਈ ਆ ਉਹ ਹੋਊਗੀ। ਦੋ ਇਸ਼ੂਜ਼ ਦੇ ਉੱਤੇ ਟਰੰਪ ਹੋਣੀ ਵਾਰ-ਵਾਰ ਕਹਿ ਰਹੇ ਆ ਵੀ ਇਰਾਨ ਵਾਲਿਆਂ ਨੂੰ ਬਿਲਕੁਲ ਗੱਲ ਕਰਨੀ ਚਾਹੀਦੀ ਆ। ਇੱਕ ਤਾਂ ਉਹਨਾਂ ਨੇ ਇੰਨੇ ਲੋਕਾਂ ਨੂੰ ਮਾਰਿਆ ਜੋ ਪ੍ਰੋਟੈਸਟ ਕਰ ਰਹੇ ਸੀ, ਬਲੱਡੀ ਕ੍ਰੈਕਡਾਊਨ ਜੋ ਕੀਤਾ ਹੈਗਾ ਉਹਨਾਂ ਨੇ ਜਦੋਂ ਪ੍ਰੋਟੈਸਟ ਕੀਤੇ ਸੀ ਲੋਕਾਂ ਨੇ, ਤੇ ਦੂਸਰਾ ਜੋ ਨਿਊਕਲੀਅਰ ਜੋ ਆਪਣਾ ਉਹ ਬਣਾ ਰਹੇ ਹੈਗੇ ਆ ਉਸ ਨੂੰ ਜਿਹੜਾ ਰੋਕਣਾ ਚਾਹੀਦਾ ਹੈਗਾ ਆ। ਪਰ ਖਮੇਨੀ ਹੁਣੀ ਇਹ ਕਹਿੰਦੇ ਆ ਵੀ ਸਾਡਾ ਜਿਹੜਾ ਇਹ ਪ੍ਰੋਟੈਸਟਰ ਸੀਗੇ ਇਹਨਾਂ ਨੂੰ ਇਜ਼ਰਾਈਲ ਤੇ ਅਮਰੀਕਾ ਵਾਲਿਆਂ ਨੇ ਉਕਸਾਹਤ ਕੀਤਾ ਸੀ। ਇਹ ਇੱਕ ਤਰ੍ਹਾਂ ਨਾਲ ਕੂ ਸੀਗਾ ਸਾਡੇ ਅਗੇਂਸਟ। ਸੋ ਖਮੇਨੀ ਨੇ ਇਹ ਜਿਹੜੀ ਵਾਰਨਿੰਗ ਦਿੱਤੀ ਹੈਗੀ ਆ ਅਮਰੀਕਾ ਨੂੰ। ਜੀ, ਉਧਰ ਜਿਹੜਾ ਹਰਜੋਤ ਸਿੰਘ ਜੀ ਅਗਲੇ ਸ਼ੁੱਕਰਵਾਰ ਨੂੰ US ਤੇ ਇਰਾਨ ਦੇ ਨਿਊਕਲੀਅਰ ਅਟੈਕ ਪਲਾਨ ਅਪ ਹੋਏ ਪਏ ਨੇ। ਸੋ ਮਿਲਟਰੀ ਬਿਲਡਅਪ ਹੋ ਰਿਹਾ ਆ ਉੱਥੇ। ਅਮਰੀਕਾ ਨੇ ਸਮੁੰਦਰੀ ਬੇੜੇ ਉਧਰ ਨੂੰ ਘੱਲੇ ਆ। ਜੰਗੀ ਅਭਿਆਸ ਵੀ ਜਿਹੜੇ ਉਹ ਹੋ ਰਹੇ ਆ। ਇਰਾਨ ਦੀਆਂ ਧਮਕੀਆਂ ਜਿਹੜੀਆਂ ਉਹ ਆ ਰਹੀਆਂ ਆ, ਤੇ ਉਧਰ ਕਹਿੰਦੇ ਵੀ ਆਉਂਦੇ ਸ਼ੁੱਕਰਵਾਰ ਨੂੰ US ਤੇ ਇਰਾਨੀ ਅਧਿਕਾਰੀ ਉਹ ਮੁਲਾਕਾਤ ਜਿਹੜੀ ਉਹ ਕਰਨਗੇ ਇਸ ਮਿਲਟਰੀ ਜਿਹੜੇ ਨਿਊਕਲੀਅਰ ਟਾਕਸ ਨੂੰ ਜਿਹੜਾ ਉਹ ਗੱਲਬਾਤ ਕਰਦੇ ਹੋਏ। ਵਾਈਟ ਹਾਊਸ ਦੇ ਜਿਹੜੇ ਐਨਵਾਇਸ ਸਟੀਵ ਵਿਟਕੌਫ, ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ, ਉਹ ਕਹਿੰਦੇ ਵੀ ਇਸਤਾਨਬੁਲ ਟਰਕੀ ਦੇ ਵਿੱਚ ਉਹ ਗੱਲਬਾਤ ਕਰਨ ਜਾ ਰਹੇ ਆ। ਕਹਿੰਦੇ ਵੀ ਇਸ ਦਰਮਿਆਨ ਬਹੁਤ ਸਾਰੇ ਜਿਹੜੇ ਅਰਬ ਮੁਲਕ, ਮੁਸਲਿਮ ਮੁਲਕ ਦੇ ਉਹਨਾਂ ਦੇ ਅਧਿਕਾਰੀ ਆਗੂ ਵੀ ਇਸ ਗੱਲਬਾਤ ਦੇ ਵਿੱਚ ਹਿੱਸਾ ਜਿਹੜੇ ਉਹ ਲੈਣਗੇ। ਕਹਿੰਦੇ ਵੀ ਇਹ ਪਹਿਲੀ ਮੀਟਿੰਗ ਹੋਊਗੀ ਜਦ ਪਿਛਲੀ ਜੂਨ ਦੇ ਵਿੱਚ 12 ਦਿਨ 12 ਡੇ ਵਾਰ ਜਿਹੜੀ ਆ ਉਹ ਹੋਈ ਸੀ, ਜਦ ਇਹਨਾਂ ਦੀ ਤੇ ਇਜ਼ਰਾਈਲ ਦੇ ਨਾਲ ਆਪਾਂ ਨੂੰ ਦੇਖਿਆ ਸੀਗਾ ਵੀ ਕਾਫੀ ਜ਼ਿਆਦਾ ਲੜਾਈ ਜਿਹੜੀ ਉਹ ਵਧੀ ਸੀ। ਅਮਰੀਕਾ ਨੇ ਵੀ B-2 ਬੋਮਰਸ ਦੇ ਨਾਲ ਉਦੋਂ ਹਮਲਾ ਜਿਹੜਾ ਉਹ ਨਾਲ ਦੇ ਨਾਲ ਕੀਤਾ ਸੀਗਾ। ਸੋ ਜਿੱਦਾਂ ਦੱਸ ਰਹੇ ਆ ਵੀ ਮੈਸਿਵ US ਮਿਲਟਰੀ ਬਿਲਡਅਪ ਗਲਫ ਦੇ ਵਿੱਚ ਜਿਹੜਾ ਉਹ ਹੋ ਰਿਹਾ ਆ, ਤੇ ਉਧਰ ਗੱਲਬਾਤ ਜਿਹੜੀ ਆਉਂਦੇ ਸ਼ੁੱਕਰਵਾਰ ਨੂੰ ਦੇਖੀ ਜਿਹੜੀ ਉਹ ਜਾਊਗੀ। ਟਰਕੀ, ਸਾਊਦੀ ਅਰੇਬੀਆ, ਇਜਿਪਟ, ਉਹਨਾਂ ਦੀ ਕਹਿੰਦੇ ਵੀ ਅੱਜ ਫਿਰ ਇਹਨਾਂ ਮੁਲਕਾਂ ਦੇ ਫੋਰਨ ਮਿਨਿਸਟਰ ਦੀ ਇਰਾਨ ਦੇ ਫੋਰਨ ਮਿਨਿਸਟਰ ਦੇ ਨਾਲ ਗੱਲਬਾਤ ਹੋਈ ਆ ਇਸ ਪੋਸੀਬਲ ਮੀਟਿੰਗ ਨੂੰ ਜਿਹੜਾ ਉਹ ਲੈ ਕੇ। ਤੇ ਇਰਾਨੀਅਨ ਸਟੇਟ ਮੀਡੀਆ ਇਹ ਰਿਪੋਰਟ ਕਰ ਰਿਹਾ ਵੀ ਪ੍ਰੈਜ਼ੀਡੈਂਟ ਜਿਹੜਾ ਇਰਾਨ ਦਾ ਮਸੂਦ ਪਜ਼ਸ਼ਕੀਅਨ, ਉਹਨਾਂ ਨੇ ਕਹਿੰਦੇ ਵੀ ਆਰਡਰ ਦੇ ਦਿੱਤੇ ਆ, ਹੁਕਮ ਦਿੱਤੇ ਆ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਗੱਲਬਾਤ ਆ ਉਹਨਾਂ ਨੂੰ ਰੀਨਿਊ ਕੀਤਾ ਜਾਵੇ, ਮੁੜ ਸ਼ੁਰੂ ਜਿਹੜਾ ਉਹ ਕਰ ਦਿੱਤਾ ਜਿਹੜਾ ਉਹ ਜਾਵੇ। ਤੇ ਜਿਹੜੇ ਫੋਰਨ ਮਿਨਿਸਟਰ ਇਰਾਨ ਦੇ ਉਹਨਾਂ ਨੇ ਅੱਜ ਜਿਹੜਾ ਆ ਉਹ ਭਾਸ਼ਣ ਦਿੰਦੇ ਹੋਏ ਕਿਹਾ ਵੀ ਅਸੀਂ ਡਿਪਲੋਮੈਸੀ ਦੇ ਲਈ ਵੀ ਜਿਹੜਾ ਉਹ ਤਿਆਰ ਆ, ਪਰ ਡਿਪਲੋਮੈਸੀ ਕਹਿੰਦੇ ਵੀ ਪ੍ਰੈਸ਼ਰ, ਇੰਟੀਮੀਡੇਸ਼ਨ, ਫੋਰਸ ਵੀ ਜਿਹੜਾ ਤੁਸੀਂ ਬਿਲਡਅਪ ਕਰ ਰਹੇ ਆ ਮਿਲਟਰੀ ਬਿਲਡਅਪ ਉਹਦੇ ਨਾਲ ਕੰਪੈਟੇਬਲ ਨਹੀਂ ਹੈਗੀ, ਉਹਦੇ ਨਾਲ ਮੇਲ ਨਹੀਂ ਜਿਹੜੀ ਉਹ ਖਾਂਦੀ ਹੁੰਦੀ। ਤੇ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਇਹਦੇ ਜਿਹੜੇ ਨਤੀਜੇ ਉਹ ਆਪਾਂ ਨੂੰ ਜਲਦ ਹੀ ਜਿਹੜਾ ਉਹ ਪਤਾ ਜਿਹੜਾ ਉਹ ਲੱਗੇਗਾ। ਸੋ ਦੇਖਦੇ ਆ ਕੀ ਗੱਲਾਂ ਬਾਤਾਂ ਜਿਹੜੀਆਂ ਆ ਹਰਜੋਤ ਸਿੰਘ ਜੀ ਜਿਹੜੀਆਂ ਉਹ ਹੁੰਦੀਆਂ ਆ। ਤੇ ਵਿਟਕੌਫ ਦੇ ਨਾਲ ਟਰੰਪ ਦਾ ਜਿਹੜਾ ਜਵਾਈ ਆ ਕੁਸ਼ਨਰ, ਉਹ ਵੀ ਕਹਿੰਦੇ ਵੀ ਮੁਲਾਕਾਤ ਨਾਲ ਇਹਨਾਂ ਦੇ ਕਰਨ ਜਾ ਰਿਹਾ ਆ। ਟਰਕੀ, ਕਤਰ, ਇਜਿਪਟ, ਓਮਾਨ, UAE, ਸਾਊਦੀ ਅਰੇਬੀਆ, ਪਾਕਿਸਤਾਨ, ਇਹ ਸਾਰੇ ਜਾਣੇ ਕਹਿੰਦੇ ਵੀ ਇਸ ਸਮਿਟ ਦੇ ਵਿੱਚ ਹਿੱਸਾ ਲੈਣਗੇ ਜੋ ਆਉਂਦੇ ਸ਼ੁੱਕਰਵਾਰ ਨੂੰ ਇਸਤਾਨਬੁਲ ਟਰਕੀ ਦੇ ਵਿੱਚ ਰੱਖੀ ਗਈ ਹੈਗੀ ਆ। ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਇੰਡੀਆ ਤੇ ਅਮਰੀਕਾ ਦੀ ਜਿਹੜੀ ਸੰਧੀ ਹੋ ਗਈ ਆ, $500 ਬਿਲੀਅਨ ਦਾ ਜਿਹੜਾ ਤੇਲ ਆ ਉਹ ਅਮਰੀਕਾ ਜਾਂ ਵੈਨਜ਼ੂਏਲਾ ਤੋਂ ਹੁਣ ਮੋਦੀ ਸਾਹਿਬ ਖਰੀਦਣਗੇ। ਜਿਹੜੀ ਕਾਮਰੇਡ ਦੇ ਨਾਲ ਜੱਫੀ ਪਾਈ ਸੀ ਉਹ ਟੁੱਟ ਚੁੱਕੀ ਆ, ਪਰ BBC ਇਹ ਰਿਪੋਰਟ ਕਰ ਰਿਹਾ ਭਈ ਹਜੇ ਤੱਕ ਮੋਦੀ ਹੁਣਾਂ ਨੇ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ। ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਜਾਰੀ ਕਰ ਦਿੱਤੀ ਹੈ, ਜੋ ਕਿ ਮੀਡੀਆ 'ਚ ਆਲਰੇਡੀ ਪਹੁੰਚ ਚੁੱਕੀ ਹੈਗੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।